वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा ਤੁਹਾਡੀ ਹੋਸਟ ਅਨੀਲ ਮੁਕਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहणे सियाणे टीवी 84 ਦੇ व्यूअर्स ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी ਨੂੰ प्रोग्राम सच्चा सच ਵਿੱਚ बहुत शुक्रिया जी। डॉक्टर साहब ਅੱਜ 13 ਦਸੰਬਰ 2021 ਮਗਰ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਿਨ ਕੇਬਲ, ਬੈਲਫਾਈਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसीं टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਜਿਸ ਤਰ੍ਹਾਂ ਕਿ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਜਿਹੜੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਗੁਰਬਚਨ ਸਿੰਘ ਜੀ ਵੱਲੋਂ ਔਰ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਔਰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਟੀਵੀ 84 ਦੇ ਦਰਸ਼ਕਾਂ ਤਾਈਂ ਕਿ ਅਸੀਂ ਜਦੋਂ ਤੱਕ ਆਪਣੇ ਆਪ ਤੋਂ ਸ਼ੁਰੂ ਕਰਕੇ ਕੌਮੀ भी जड़ियां पहुंच नहीं रही से जे असी साडे अदारे मजबूत कर सके तो साडी जड़ी आने वाली पीढ़ियां दे देनदार होवांगे। सो अज की स्पॉन्सरशिप लिए असी सरदार गुरबचन सिंह जी होरां दा तहे दिल तो शुक्रिया अदा करते हैं और तुहानूं भी अपील ते बेनती करते हैं कि तुसीं भी प्रोग्राम सच्चो सच नूं वध तो वध स्पॉन्सर करो। स्पॉन्सरशिप लई तुसीं सानूं फोन नंबर ते कॉल कर सकदे हो 5166191984 सेम नंबर से WhatsApp कर सकदे हो। तुसीं सानूं ईमेल भी कर सकदे हो info@tv84.tv ते। सो व्यूअर्स हुण आपां अज दे प्रोग्राम दे विच जड़ियां करंट इशूज़ ने और जड़ियां वीकेंड दीयां खबरां ने उन्हां बारे आपां गलबात करांगे। सो पहले सैगमेंट दे विच आपां गलबात करन जा रहे हां भारत दे हवाले नाल कि कांग्रेस पार्टी दे आगू राहुल गांधी ने एक बयान विच कहा है कि मैं एक हिंदू हां ਅਤੇ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਸੋ ਬੀਜੇਪੀ ਇਸ ਨੂੰ ਹਿੰਦੂਤਵਾਦੀ ਬਣਾਉਣਾ ਚਾਹੁੰਦੀ ਹੈ। ਸੋ ਕਾਂਗਰਸ ਪਾਰਟੀ ਦੀ ਇਹ ਪੋਜੀਸ਼ਨ ਦੱਸਦੀ ਹੈ ਕਿ ਕਾਂਗਰਸ ਨੇ ਵੀ ਸਿੱਖਾਂ, ਮੁਸਲਮਾਨਾਂ, ਈਸਾਈਆਂ ਤੇ ਦਲਿਤਾਂ ਨੂੰ ਹਿੰਦੂ ਐਲਾਨ ਦਿੱਤਾ ਹੈ। ਸੋ ਹੁਣ ਭਾਰਤ ਵਿੱਚ ਡਿਬੇਟ ਹਿੰਦੂ ਅਤੇ ਹਿੰਦੂਤਵਾ ਵਿਚਾਲੇ ਹੈ ਨਾ ਕਿ ਸੈਕੂਲਰ ਭਾਰਤ ਅਤੇ ਹਿੰਦੂਤਵੀ ਭਾਰਤ ਵਿਚਾਲੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो सब तो पहला तो अज के प्रोग्राम ਨੂੰ स्पॉन्सर ਕਰਨ ਲਈ ਅਸੀਂ ਵੀਰ ਗੁਰਬਚਨ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਇਹ ਜਿਹੜੀਆਂ ਸਪਾਂਸਰਸ਼ਿਪਸ ਪਿਛਲੇ ਕੁਝ ਦਿਨਾਂ ਤੋਂ ਅਸੀਂ ਜਿਹੜਾ ਡਿਸਕਸ ਕਰ ਰਹੇ ਸੀ ਇਹ ਬਹੁਤ ਸਾਰੇ ਉਹ ਵੀਰ ਨੇ ਜਿਨ੍ਹਾਂ ਨੇ ਦਸਵੰਧ ਨੈਟਵਰਕ ਦੇ ਥੱਲੇ ਜਦੋਂ ਨਵੰਬਰ ਦੇ ਪਹਿਲੇ ਹਫਤੇ ਇਹ ਇੱਕ ਕੈਂਪੇਨ ਹੋਈ ਇੱਕ ਹਫਤੇ ਤੋਂ ਜ਼ਿਆਦਾ ਲਈ ਉਸ ਦੇ ਵਿੱਚ ਉਹਨਾਂ ਨੇ ਡੋਨੇਟ ਕੀਤਾ। ਅਸੀਂ ਕਿਉਂਕਿ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਅਸੀਂ ਸਪਾਂਸਰ ਦੇ ਤੌਰ ਤੇ ਸਪਾਂਸਰ ਦੇ ਤੌਰ ਤੇ ਲਿਆ ਪਰ ਸਾਡੀ ਟੀਮ ਨੇ ਮੈਨੇਜਮੈਂਟ ਨੇ ਫੈਸਲਾ ਕੀਤਾ ਹੈ ਕਿ ਵੀ ਅਸੀਂ ਜਿਹੜੇ ਬਾਕੀ ਬਚੇ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਾਂਗੇ ਜਿਹੜੇ ਹੋਰ ਨਾਂ ਨੇ ਲੇਕਿਨ ਸਪਾਂਸਰਸ਼ਿਪ ਐਕਸਕਲੂਸਿਵਲੀ ਉਹੀ ਹੋਏਗੀ ਜਿਹੜੀ ਇਸ ਪ੍ਰੋਗਰਾਮ ਨੂੰ ਫੋਕਸ ਕਰਕੇ ਹੋਏ ਔਰ ਜਿਵੇਂ ਅਸੀਂ ਕਿਹਾ ਸੀ ਕਿ ਮਿਨੀਮਮ ਅਸੀਂ $1000 ਦੀ ਜਿਹੜੀ ਐਕਸਪੈਕਟੇਸ਼ਨ ਹੁੰਦੀ ਹੈ ਕਿਸੇ ਵੀ ਸਪਾਂਸਰ ਤੋਂ ਵੱਧ ਤੋਂ ਵੱਧ ਕੋਈ ਵੀ ਜਿੰਨੀ ਵੀ ਕਰ ਸਕਦਾ ਹੋਏ ਇਹ ਅਸੀਂ ਐਪਰੀਸ਼ੀਏਟ ਕਰਾਂਗੇ। ਔਰ ਜਿਵੇਂ ਵੀਰ ਗੁਰਬਚਨ ਸਿੰਘ ਹੋਰਾਂ ਦੇ ਹਵਾਲੇ ਨਾਲ ਇਹ ਕਿਹਾ ਗਿਆ ਕਿ ਉਹਨਾਂ ਨੇ ਉਸ ਘਟਨਾ ਵੱਲ ਜਿਹੜਾ ਉਹ ਇਸ਼ਾਰਾ ਕੀਤਾ ਹੈ। ਪਿਛਲੇ ਦਿਨਾਂ 'ਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਤਿਹਾੜ ਜੇਲ੍ਹ 'ਚ
ਇੱਕ ਨੌਜਵਾਨ ਮੱਤੇਵਾਲ ਪਿੰਡ ਤੋਂ ਜਿਨ੍ਹਾਂ ਮਨਪ੍ਰੀਤ ਸਿੰਘ ਜਿਹੜੇ ਬਿਲਕੁਲ ਹੈਲਥੀ 2-2.5 ਘੰਟੇ ਐਕਸਰਸਾਈਜ਼ ਕਰਨ ਵਾਲੇ ਵੈਲ ਬਿਲਟ, ਉਹਨਾਂ ਨੂੰ ਕਿਵੇਂ ਖੁਦਕੁਸ਼ੀ ਦਾ ਕੇਸ ਬਣਾ ਕੇ ਜਿਹੜਾ ਆਪ ਹੀ ਟਾਰਚਰ ਕਰਕੇ ਮਾਰਿਆ। ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਐਕਸਕਲੂਸਿਵ ਇੰਟਰਵਿਊ TV 84 ਦੇ ਨਾਲ ਸੀ, ਉਹਦੀ ਚਰਚਾ ਵੀ 4 ਚੁਫੇਰੇ ਸਿੱਖ ਜਗਤ ਦੇ ਵਿੱਚ ਹੋਈ। ਔਰ ਅਸੀਂ ਇਹ ਕਿਹਾ ਸੀ ਕਿ ਵੀ ਇਹ ਇੱਕ ਤੈਅਸ਼ੁਦਾ ਨੀਤੀ ਹੈ ਭਾਰਤੀ ਏਜੰਸੀਆਂ ਦੀ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ, ਖਾਸ ਤੌਰ ਤੇ ਤਿਹਾੜ ਜੇਲ੍ਹ, ਜਿੱਥੇ ਕਿ ਇਹ ਸਾਰੇ ਅਣਖੀ ਨੌਜਵਾਨ ਪੰਜਾਬ ਦੇ, ਉਹਨਾਂ ਨੂੰ NSA ਵਾਲਿਆਂ ਨੇ ਪੰਜਾਬ ਚੋਂ ਚੁੱਕ ਕੇ ਉੱਥੇ ਲਿਜਾ ਕੇ ਬੰਦ ਕੀਤਾ ਹੋਇਆ ਕਿ ਉਹ ਉਹਨਾਂ ਦੀ ਸਪਿਰਿਟ ਨੂੰ ਤੋੜ ਨਹੀਂ ਸਕੇ ਅੱਡ-ਅੱਡ ਤਰ੍ਹਾਂ ਦੇ ਟਾਰਚਰਸ ਰਾਹੀਂ ਵੀ। ਔਰ ਉੱਥੇ ਵੀ ਕਈਆਂ ਨੂੰ ਉਹਨਾਂ ਨੇ ਹੋਰ ਕ੍ਰਿਮੀਨਲਸ ਦੇ ਨਾਲ ਬੰਦ ਕੀਤਾ ਹੁੰਦਾ ਹੈ ਤਾਂ ਕਿ ਉਹਨਾਂ ਨੂੰ ਹਰਾਸ ਕੀਤਾ ਜਾਏ। ਸੋ ਉਹਨਾਂ ਨੇ ਇਹ ਨੀਤੀ ਬਣਾਈ ਲੱਗਦੀ ਹੈ ਹੁਣ ਕਿ ਇਹਨਾਂ ਨੂੰ ਇੱਕ-ਇੱਕ ਕਰਕੇ ਜੇਲ੍ਹ ਦੇ ਵਿੱਚ ਹੀ ਮਾਰ ਕੇ ਬਾਅਦ ਚੋਂ ਦੀਨ ਦਿਆਲ ਉਪਾਧਿਆਏ ਹਸਪੀਟਲ ਲੈ ਜਾਂਦੇ ਨੇ, ਜਿਨ੍ਹਾਂ ਦੇ ਨਾਲ ਉਹੀ ਏਜੰਸੀਆਂ ਦਾ ਨੈਟਵਰਕ ਹੈ। ਉਹਨਾਂ ਦੀ ਪੋਸਟਮਾਰਟਮ ਰਿਪੋਰਟ ਚੋਂ ਵੀ ਇਹੀ ਸਾਬਤ ਕੀਤਾ ਜਾਂਦਾ ਹੈ ਕਿ ਜੀ ਇਹਨਾਂ ਨੇ ਖੁਦਕੁਸ਼ੀ ਕੀਤੀ। ਔਰ ਇਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਇਸ ਕਿਸਮ ਦੀਆਂ ਘਟਨਾਵਾਂ ਪਹਿਲੇ ਪੀਰੀਅਡ 'ਚ ਵੀ ਹੋਈਆਂ, ਪਰ ਹੁਣ ਇੱਕ ਹਫ਼ਤੇ ਦੇ ਨੋਟਿਸ ਤੇ ਅਜੇ ਅਸੀਂ ਮਨਪ੍ਰੀਤ ਸਿੰਘ ਦੀ ਇਸ ਕਿਸਮ ਦੇ ਤਰੀਕੇ ਨਾਲ ਕੀਤੀ ਗਈ ਮੌਤ ਦੇ ਉਹ ਸਾਰੀ ਖਬਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਤਿਹਾੜ ਜੇਲ੍ਹ ਚੋਂ ਸਾਨੂੰ ਇਹ ਖਬਰ ਮਿਲਦੀ ਹੈ ਕਿ ਕਿਵੇਂ 7 ਸਾਲ ਤੋਂ ਸੋਹਣ ਸਿੰਘ ਨਾਂ ਦੇ ਨੌਜਵਾਨ ਜਿਹੜੇ ਕਿ ਦਿੱਲੀ ਦੇ ਹੀ ਰਹਿਣ ਵਾਲੇ ਫਰਮ ਵੈਸਟ ਦਿੱਲੀ ਏਰੀਆ, ਔਰ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਜੇਲ੍ਹ 'ਚ ਟਾਰਚਰ ਕਰਕੇ ਮਾਰ ਮੁਕਾਇਆ ਗਿਆ ਔਰ ਉਹਨਾਂ ਦੀ ਮੌਤ ਨੂੰ ਵੀ ਖੁਦਕੁਸ਼ੀ ਸਾਬਤ ਕੀਤਾ ਗਿਆ। ਉਹ ਤਿਹਾੜ ਜੇਲ੍ਹ ਦੀ ਬੈਰਕ ਨੰਬਰ 2 ਦੇ ਵਿੱਚ ਸਨ। ਇਹ 5 ਭੈਣਾਂ ਦਾ ਇੱਕੋ ਇੱਕ ਭਰਾ ਸੀ ਔਰ ਉਸ ਨੂੰ 7 ਸਾਲ ਤੋਂ ਜਿਹੜਾ ਜੇਲ੍ਹ 'ਚ ਰੱਖ ਕੇ ਅੱਡ-ਅੱਡ ਤਰੀਕਿਆਂ ਨਾਲ ਟਾਰਚਰ ਕੀਤਾ ਜਾ ਰਿਹਾ ਸੀ। ਐਸੀ ਬੈਰਕ ਦੇ ਵਿੱਚ ਵੀ ਰੱਖਿਆ ਗਿਆ ਸੀ ਜਿੱਥੇ ਕਿ ਯੂਪੀ ਦੇ ਜਿਹੜੇ ਕੁਝ ਗੁੰਡੇ ਵੀ ਬੰਦ ਕੀਤੇ ਹੋਏ ਨੇ, ਉਹਨਾਂ ਤੋਂ ਵੀ ਉਹਨਾਂ ਦੀ ਮਾਰ ਕੁਟਾਈ ਉਹ ਕਰਵਾਉਂਦੇ ਰਹੇ। ਔਰ ਇਹ ਇਸ ਵੇਲੇ ਜਿਹੜੀ ਉਹਨਾਂ ਦੇ ਦਿੱਲੀ ਦੇ ਹਵਾਲੇ ਨਾਲ ਖਬਰ ਹੈ ਕਿ ਇਸ ਕਿਸਮ ਦੇ ਜਿਹੜੇ ਨੇ ਬਹੁਤ ਸਾਰੇ ਐਨਕਾਊਂਟਰ ਟਾਰਚਰ ਕਰਕੇ ਔਰ ਫੇਕ ਐਨਕਾਊਂਟਰ ਤਾਂ ਬਣਾ ਹੀ ਰਹੇ ਸੀ, ਲੇਕਿਨ ਇਹ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਗਿਆ ਹੈ। ਔਰ ਇਹ ਮਨਪ੍ਰੀਤ ਸਿੰਘ ਦੇ ਕਤਲ ਤੋਂ ਬਾਅਦ ਦਿੱਲੀ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਗੱਲ ਦਾ ਧਿਆਨ ਰਹੇ ਕਿ ਪੰਜਾਬ 'ਚ ਆ ਕੇ ਇਹੀ ਕੇਜਰੀਵਾਲ ਕਿਸ ਕਿਸਮ ਦੇ ਲੁਭਾਣੇ ਜਿਹੜੇ ਨੇ ਉਹ ਪ੍ਰੋਮਿਸ ਕਰ ਰਿਹਾ ਹੈ, ਸਿੱਖਾਂ ਤੋਂ ਵੋਟਾਂ ਮੰਗ ਰਿਹਾ ਹੈ। ਔਰ ਇਹ ਤਿਹਾੜ ਜੇਲ੍ਹ ਦਿੱਲੀ ਐਡਮਿਨਿਸਟ੍ਰੇਸ਼ਨ ਦੇ ਥੱਲੇ ਹੈ ਔਰ ਜੇ ਕੁਝ ਜੇਲ੍ਹ ਦੇ ਅੰਦਰ ਜੇ ਇਸ ਲੈਵਲ ਦੇ ਉੱਤੇ ਖੁਦਕੁਸ਼ੀਆਂ ਦੇ ਨਾਂ ਥੱਲੇ ਐਨਕਾਊਂਟਰ ਬਣਾਏ ਜਾ ਰਹੇ ਨੇ ਤੇ ਇਸ ਦੇ ਲਈ ਸੈਂਟਰਲ ਹਕੂਮਤ ਦੇ ਨਾਲ ਨਾਲ ਕੇਜਰੀਵਾਲ ਦੀ ਹਕੂਮਤ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਔਰ ਜਿਵੇਂ ਮਨਪ੍ਰੀਤ ਸਿੰਘ ਦੇ ਮਰਡਰ ਨੂੰ ਹਾਈਲਾਈਟ ਵੀ ਕੀਤਾ ਗਿਆ, 10 ਦਸੰਬਰ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਭਾਰਤ ਵਿਚਲੇ ਲੀਡਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇੱਥੇ ਵੀ ਜਿਹੜਾ ਮੈਮੋਰੈਂਡਮ ਵਰਲਡ ਸਿੱਖ ਪਾਰਲੀਮੈਂਟ ਵੱਲੋਂ UN ਸੈਕਟਰੀ ਜਨਰਲ ਨੂੰ ਦਿੱਤਾ ਗਿਆ, ਉਸ ਦੇ ਵਿੱਚ ਵੀ ਇਸ ਦਾ ਮੈਂਸ਼ਨ ਸੀ। ਲੇਕਿਨ ਇਹ ਹਫ਼ਤੇ ਦੇ ਵਿੱਚ ਜਿਹੜਾ ਹੈ ਇਹ ਦੂਸਰਾ ਮਰਡਰ ਜਿਹੜਾ ਹੈ ਉਹ ਸਿਕਿਉਰਿਟੀ ਵਾਲਿਆਂ ਨੇ ਕੀਤਾ ਔਰ ਇਹਨੂੰ ਖੁਦਕੁਸ਼ੀ ਦਾ ਨਾਂ ਦਿੱਤਾ ਗਿਆ। ਸੋ ਇਹ ਇੱਕ ਦੁਖਦ ਖਬਰ ਹੈ ਕਿਉਂਕਿ ਜਦੋਂ ਅਸੀਂ ਵੀਕਐਂਡ ਤੋਂ ਬਾਅਦ ਆ ਕੇ ਇਸ ਕਿਸਮ ਦੀ ਖਬਰ ਸ਼ੇਅਰ ਕਰਦੇ ਹਾਂ ਤੇ ਉਹ ਲਗਭਗ ਅਸੀਂ ਸਮਝਦੇ ਹਾਂ ਵੀ ਸਾਡੇ ਵਿਊਅਰਸ ਵੀ ਪ੍ਰਭਾਵਿਤ ਹੁੰਦੇ ਨੇ। ਲੇਕਿਨ ਇਹਨਾਂ ਦੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੌਮ ਦੇ ਨਾਲ ਆ ਕੇ ਤੁਰੇ, ਕੌਮ ਦੀ ਅਣਖ ਦੇ ਲਈ, ਆਬਰੂ ਦੇ ਲਈ, ਕੌਮ ਦੇ ਕੱਲ ਨੂੰ ਸ਼ਾਨਮੱਤਾ ਬਣਾਉਣ ਦੇ ਲਈ, ਘੱਟੋ ਘੱਟ ਜੇ ਅਸੀਂ ਗੱਲ ਨਹੀਂ ਕਰਾਂਗੇ ਤਾਂ ਗੱਲ ਕੌਣ ਕਰੇਗਾ। ਉੱਥੇ ਤਾਂ ਜਿਹੜਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਹੈ ਉਹਨਾਂ ਨੂੰ ਤਾਂ ਲੱਖਾਂ ਕਿਸਾਨ ਨਜ਼ਰ ਨਹੀਂ ਆਏ 1 ਸਾਲ ਸਰਹੱਦਾਂ ਤੇ ਬੈਠੇ, ਉਹਨਾਂ ਦੀ ਕੋਈ ਖਬਰ ਨਹੀਂ ਬਣੀ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਈਵਨ ਜਦੋਂ ਫਤਿਹ ਮਾਰਚ ਦੇ ਨਾਂ ਥੱਲੇ ਦਿੱਲੀ ਤੋਂ ਆਲਮੋਸਟ ਸਿੰਘੂ ਬਾਰਡਰ, ਟਿਕਰੀ ਬਾਰਡਰ ਉਹ ਪ੍ਰੋਸੈਸ ਸ਼ੁਰੂ ਹੈ। ਹਾਲਾਂ ਜਦੋਂ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ, ਆਪਣੇ ਚੈਨਲ ਦੇਖਦੇ ਹੋ, ਫਿਰ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਕਿਸਾਨਾਂ ਦਾ ਕਿਵੇਂ ਉਹ ਥਾਂ-ਥਾਂ ਸਵਾਗਤ ਹੁੰਦਾ ਹੈ। ਪੰਜਾਬ ਦੀ ਹੱਦ ਤੋਂ ਪਹਿਲਾਂ ਹੀ ਸ਼ੰਭੂ ਬਾਰਡਰ ਤੇ ਹਵਾਈ ਜਹਾਜ਼ ਰਾਹੀਂ, ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਔਰ ਉਹ ਵੀ ਆਪਣੇ ਨਿਰਧਾਰਤ ਜਿਹੜੇ ਉਹਨਾਂ ਦੀਆਂ ਥਾਵਾਂ ਨੇ, ਗੁਰਦੁਆਰਾ ਫਤਿਹਗੜ੍ਹ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ। ਔਰ ਬੀਤੇ ਕੱਲ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਆਏ, ਸਾਰੇ ਦੇ ਸਾਰੇ ਉਹਨਾਂ ਦੇ 40 ਲੀਡਰ, ਟਕੈਤ ਵੀ ਉਹਨਾਂ ਦੇ ਨਾਲ, ਉਹਨਾਂ ਨੂੰ ਸਪੈਸ਼ਲੀ ਆਨਰ ਕੀਤਾ ਗਿਆ ਮੰਜੀ ਸਾਹਿਬ ਦੀਵਾਨ ਹਾਲ। ਹੁਣ ਔਰ
पंजाब च एंटर करन, इवन सारे हरियाणे च भी, और पहली बार है इन्नियां वीडियोज़ हुण अराउंड ने कि जिवें लोकां ने जिहड़े उस ਸਿੰਘੂ ਬਾਰਡਰ होए टिकरी होए जिवें नम अखां दे नाल ही नहीं अथरूआं नाल भिजे चेहरिਆਂ ਦੇ ਨਾਲ ਉਹਨਾਂ ਨੂੰ अलविदा किया, ਜਿਹੜੇ ਉਹਨਾਂ ਦੇ ਇੰਟਰਵਿਊਜ਼ ने जिवें ਉਹ गल लग लग के रो रहे ने, और इवें लगदा है भी जिवें उन्होंने कहा कि भी असी जन्मां दे एक दूसरे नूं जाणदे सी, विछड़े होए सी, असी इत्थे मिले हैं। पर ये नैरेटिव सिर्फ साडे लोकां लई है, क्योंकि मेन स्ट्रीम तो ये बिल्कुल गायब है। वो जरूर ऐसा कुछ लभ रहे ने कि वो बाद कहण के जी उत्थे गंद पा के चले गए, उत्थे ये होया, उत्थे वो होया, लेकिन इस गल नूं यकीनी बनाउण लई उत्थे अजे भी बहुत सारे वलंटियर और स्पैशल मशीनां राहीं और दूजे हर चीज़ की साफ सफाई कर रहे हैं। सो जे इस लैवल की जिथे कि इस एक साल के पीरीयड च सिक्खी की चढ़त की गल हुई, सिक्खी वैल्यूज़ पंजाब का की मिजाज है, की तरबीयत है, पहली बार हरियाणा यूपी राजस्थान के लोगों ने देखा। इस सारे दे उत्ते जिहड़ी कि कल्ली कल्ली स्टोरी ह्यूमन इंटरस्ट स्टोरी है। जे उत्थे हॉस्पिटल बनाया जाता है तो मैं तो फिगर्स देख के देख रहा सी, मैं क्या भी इन्ना काम तो जिहड़ा केजरीवाल आके पंजाब च झूठ मारदा है कि जी साडियां डिस्पेंसरियां ते मैडिकल सर्विसेज असीं ये दित्तियां, हज़ारां दी गिणती च जिहड़े अखां दीयां बीमारियां नाल सफरिंग सी और कई बिना रोशनी तो सी, उन्हां दे ऑपरेशन कीते गए, किन्नियां दीयां होर एलमेंट्स। वो इस लैवल दे उत्ते मैं जदों कल गुरुद्वारा रिचमंड हिल कल्चरल सोसाइटी भी दीवान नूं एड्रैस किया, गुरु तेग बहादुर साहब का शहीदी दिन मनाया गया सी, उस दे विच भी मैं कहा सी, मैं कहा भी कदे जदों असीं शहर वसाण दा कानसैप्ट देखदे, ਚੱਕ रामदास गुरु रामदास जी ने वसाया जिहड़ा अज अमृतसर शहर के नाम नाल जाणिया जांदा है, और जो ही उन्हां दा अपना जिहड़ा स्थान और उहदी सरोवर की खुदाई शुरू हुंदी है, 52 कित्तियां दे लोग, 52 डिफरेंट प्रोफैशनस दे लोग उन्होंने इनवाइट किया गया। और अज भी तुसी अमृतसर जाओ 400 साल बाद, हालांकि किन्ने रजीम और किन्ना कुछ आया गया, जिस लैवल का हर प्रोफैशन नूं एनकरेज करन दी लाइन सी, और अमृतसर विद इन ए सेंचुरी जिहड़ा उस मेन राउट दे उत्ते सी, जिहड़ा लद्दाख अमृतसर राउट है, और चाइना तो लैके सारे इस खिते का व्यापार का वड्डा केंद्र सी अमृतसर, और उत्थे ही कश्मीर के लोग वड्डे, अज भी उत्थे तुहानूं कश्मीरी गेट भी मिलेगा, कश्मीरियां दी आबादी इस हद तक उत्थे सी कि भी जिहड़े उन्हां दे प्रोमीनेंट डॉक्टर सैफुद्दीन किचलू वर्गे लोग, जिन्हां दी बदौलत जिन्हां नूं जदों गिरफ्तार किया गया और जलियांवाला बाग हुंदा है क्योंकि गैदरिंग दे विच प्रोटेस्ट सी, और इसे तरह मतलब सारे उस साउथ एशिया का वो एक वड्डा लाहौर दे टाकरे का वड्डा वपारक केंद्र बन गया सी, क्योंकि इहदी नींह गुरु रामदास जी ने रखी सी कि भाई जिथे भी किरत का कानसैप्ट, सिक्खी का कानसैप्ट है, और उहदे नाल तुसीं वपार जिन्हों एनकरेज करना। और जदों असीं इस एक साल के पीरीयड उत्थे देखते हैं कि किवें कोई शोभा ऐसा नहीं है जिसका उत्थे उन्होंने जिन्हों ये दस नहीं दिता है। और मैं क्या अपनी स्पीच दे विच कि जिहड़े लोग कहंदे ने जी खालिस्तान की इकोनॉमी की होएगी, ये सर्वाइव किवें करेगा, दूसरा की करेगा, और अज ही जिहड़े एक इंटरव्यूअर उत्थों दे उस मेन जिन्हां ने अपना पूरा वो थां दे दित्ती सी जिथों के ऑफिस रन हुंदा सी जां प्रैस कॉन्फ्रेंसिस हुंदियां सी, तो उहदे च जिहड़ा है मिस्टर उन्हां दा हुण मैनूं नाम भुल गया, जिहड़े उन्होंने बहुत चंगा कवर किया है सारे इवेंट नूं, और उहदे च जिहड़े उस थां दे मालक मिस्टर मलिक हरियाणवी जाट वो भी ने, उन्हां दे नाल एक होर जिहड़े कोआर्डीनेट करदे ने, ते उन्हां दे नाल वो कह रहे हैं कि जी सेवा दी वो एंकर कह रहा है, और दूसरे कह रहे हैं कि इस हद तक उन्हें कहा जी कोई आया कोई कंबलों का ढेर लगा है, और उन्हें कहा जी गल कली ये नहीं है कि भी किवें, वो कहते भी इत्थे कोई काजुआं का लंगर, बदामां का लंगर, कोई दूजे, और उन्होंने हथ जोड़ रहे हैं, फिर भी क्या वो कह रहे हैं। सो जिथे ना किसी खाण पीण की चीज़ की कमी है, जिथे हॉस्पिटल फैसिलिटीज़ नाल लगदे गरीबां दे बच्चों नूं पढ़ाउण लई
ਬੈਸਟ ਜਿਹੜੀ ਹੈ ਐਜੂਕੇਸ਼ਨ ਵਾਲੇ ਲੋਕ ਆ ਕੇ ਪਹੁੰਚ ਜਾਂਦੇ ਨੇ ਔਰ ਉਹ ਜਿਹਨੇ ਆਪਣਾ ਹਾਲ ਔਰ ਉਹ ਸਾਰੀ ਥਾਂ ਦਿੱਤੀ ਸੀ ਔਰ ਬਿਲਕੁਲ ਰਹਿ ਕੇ ਪਿੱਛੇ ਉਹ ਰੋ ਰਿਹਾ ਸੀ। ਉਹਨੇ ਕਿਹਾ ਜੀ ਮੈਨੂੰ ਪਿਛਲੇ 2-3 ਦਿਨਾਂ 'ਚ ਇੰਨੇ ਹਜ਼ਾਰ ਕਾਲਾਂ UK ਕੈਨੇਡਾ ਅਮਰੀਕਾ ਕਈਆਂ ਨੇ ਕਿਹਾ ਜੀ ਅਸੀਂ ਸਿਰਫ ਤੁਹਾਨੂੰ ਮਿਲਣ ਲਈ ਆਉਣਾ ਚਾਹੁੰਦੇ ਹਾਂ। ਉਹਨੇ ਔਰ ਐਂਡ 'ਚ ਉਹ ਕਹਿ ਰਿਹਾ ਹੈ ਕਿ ਵੀ ਜੇ ਸਿੱਖ ਨੇ ਜੇ ਕੋਈ ਰਾਜਾ ਹੈ ਜਾਂ ਬਾਦਸ਼ਾਹ ਹੈ ਤੇ ਸਿੱਖ ਨੇ ਹਾਂਜੀ ਵੀ ਇਕੱਲਾ ਇਕੱਲਾ ਔਰ ਹਰ ਇੱਕ ਦਾ ਕਿ ਭਾਈ ਇਸ ਲੈਵਲ ਤੇ ਅਸੀਂ ਕੋਈ ਦੇਖਿਆ ਨਹੀਂ। ਲੇਕਿਨ ਇਹ ਤੁਹਾਨੂੰ ਜਿਹੜੀ ਕੱਲੀ ਸਟੋਰੀ ਹਿਊਮਨ ਇੰਟਰਸਟ ਸਟੋਰੀ ਹੈ ਤੁਹਾਨੂੰ ਕਿਤੇ ਦੇਖਣ 'ਚ ਨਹੀਂ ਮਿਲਦੀ। ਔਰ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ TV 84 ਅਸੀਂ ਬੇਸ਼ੱਕ ਸਾਡੇ ਸੀਮਤ ਸਾਧਨ ਨੇ ਅਸੀਂ ਉੱਥੇ ਬੈਠਿਆਂ ਵੀ ਸਾਡੀਆਂ ਟੀਮਾਂ ਦਾ ਪੰਜਾਬ ਦੀ ਟੀਮ ਹੈ ਦਿੱਲੀ ਦੀ ਟੀਮ ਨੇ ਜਿਹੜਾ ਉਹ ਰਿਮਾਰਕੇਬਲ ਕੰਮ ਕੀਤਾ ਔਰ ਇਹਨਾਂ ਦਾ ਇੱਕ ਪਾਸੇ ਤਾਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਕਿ ਕਿਵੇਂ ਇਸ ਸਾਰੇ ਚੋਂ ਬੈਸਟ ਨਿਕਲਦਾ। ਦੂਸਰੇ ਪਾਸੇ ਜਿਹੜਾ ਆਪਣੇ ਆਪ ਨੂੰ ਕੁਝ ਮੀਲਾਂ ਦੀ ਵਿੱਥ ਤੇ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਰਾਜ ਕਰ ਰਹੇ ਨੇ ਮੋਦੀ ਐਂਡ ਕੰਪਨੀ ਔਰ ਉਹਨਾਂ ਦੀ ਆਪਣੀ ਸਿਕਿਉਰਿਟੀ ਦਾ ਇੱਕ ਪਾਸੇ ਵਿਪਨ ਰਾਵਤ ਦੀ ਗੱਲ ਸਾਹਮਣੇ ਹੈ ਉਹ ਬਿਲਕੁਲ ਸ਼ੱਕ ਦੇ ਘੇਰੇ 'ਚ ਹੈ। ਹੁਣ ਤਾਂ ਉਹਨਾਂ ਦੇ ਆਪਣੇ ਐਕਸਪਰਟਸ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿ ਭਾਈ ਇਹ ਨੈਚੁਰਲ ਡੈਥ ਨਹੀਂ ਹੈ ਤੇ ਜੇ ਉਹ ਆਪਣੇ ਇਸ ਲੈਵਲ ਦੇ ਮੋਸਟ ਸਟਰੋਂਗ ਮੈਨ CDN ਜਿਹੜਾ ਤਿੰਨੋਂ ਹੀ ਫੋਰਸਿਸ ਦਾ ਕੋਆਰਡੀਨੇਟ ਕਰਨ ਵਾਲਾ ਹੈ ਔਰ ਪਹਿਲੀ ਕਿਸਮ ਦੀ ਆਪਣੀ ਪੋਸਟ ਕ੍ਰੀਏਟ ਕੀਤੀ ਜਾਂਦੀ ਹੈ ਕਾਂਸਟੀਟਿਊਸ਼ਨ ਉਹਨੂੰ ਪ੍ਰੋਟੈਕਟ ਨਹੀਂ ਕਰ ਸਕੇ। ਜੇ ਇਹਨਾਂ ਦਾ ਆਪਣਾ ਹਾਲ ਦੇਖੋ ਕੱਲ ਦੀ ਖਬਰ ਸੀ PM ਮੋਦੀ's ਟਵਿੱਟਰ ਹੈਂਡਲ ਬਰੀਫਲੀ ਕੰਪਰੋਮਾਈਜ਼ਡ। ਹੁਣ ਜਿੱਥੇ ਬੈਠਾ ਉਹ ਝੂਠ ਕਰਦਾ ਟਵਿੱਟਰ ਕਰ ਰਿਹਾ ਹੁੰਦਾ ਹੈ ਕੱਲ ਉਹਨੂੰ ਜਿਹੜਾ ਹੈਕ ਕਰ ਲਿਆ ਔਰ ਉਹਨਾਂ ਨੇ ਉਹਦੇ ਤੇ ਪੋਸਟ ਕਰ ਦਿੱਤਾ ਕਿ ਜੀ ਅਸੀਂ ਜਿਹੜਾ ਇਹਨੂੰ ਦਾ ਹੁਣ ਜਿਹੜੀ ਕਰੰਸੀ ਹੈ ਆਫੀਸ਼ੀਅਲੀ ਅਡਾਪਟਡ ਬਿਟਕੋਇਨ ਐਜ਼ ਲੀਗਲ ਟੈਂਡਰ। ਉਹਨੇ ਕਿਹਾ ਜੀ ਇਹ ਬਾਕੀ ਕਰੰਸੀ ਖਤਮ ਅਸੀਂ ਬਿਟਕੋਇਨ ਟੈਂਡਰ ਦੀ ਜਿਹੜੀ ਮੰਨ ਲਈ ਹੈ ਔਰ ਇੰਡੀਆ ਨੇ ਆਲਰੇਡੀ 500 BTC ਖਰੀਦ ਲਿਆ ਨੇ ਔਰ ਦੂਜਾ ਔਰ ਹੁਣ ਇਸ ਲੈਵਲ ਤੱਕ ਇਹ ਵਲਨਰੇਬਲ ਹੋ ਚੁੱਕੇ ਨੇ। ਹੁਣ ਉਹ ਨਹੀਂ ਇਹਨਾਂ ਨੇ ਕਿਹਾ ਜੀ ਚੀਨ ਨੇ ਹੈਕ ਕਰ ਲਿਆ ਕਿ ਪਾਕਿਸਤਾਨ ਨੇ ਕਰ ਲਿਆ ਪਰ ਮੈਂ ਦੱਸ ਰਿਹਾ ਕਿ ਇੱਕ ਪਾਸੇ ਇੱਕ ਸਾਲ 'ਚ ਲੱਖਾਂ ਕਿਸਾਨ ਬੈਠਦੇ ਨੇ ਆ ਕੇ ਕਿਵੇਂ ਔਰ ਉਹ ਜਿਵੇਂ ਵਾਪਸ ਵੀ ਗਏ। ਮੈਂ ਕੱਲ ਹੀ ਡਾਕਟਰ ਅਮਰਜੀਤ ਸਿੰਘ ਹੋਰਾਂ ਨੂੰ ਮੈਂ ਕਹਿ ਰਿਹਾ ਸੀ ਮੈਂ ਕਿਹਾ ਜਿਵੇਂ ਫੌਜ ਦਾ ਆਰਡਰਲੀ ਰਿਟਰੀਟ ਹੁੰਦਾ ਜਿਵੇਂ ਜਦੋਂ ਈਵਨ ਸੈਰੇਮਨੀਜ਼ ਹੁੰਦੀਆਂ ਨੇ ਮੇਨ ਫੰਕਸ਼ਨਸ ਦੀਆਂ ਔਰ ਪਹਿਲਾਂ ਜਿਹਦੇ 'ਚ ਫੌਜ ਹਿੱਸਾ ਲੈਂਦੀ ਹੈ ਫਿਰ ਰਿਟਰੀਟ ਕਰਦੀ ਹੈ ਵੀ ਕਿਸਾਨਾਂ ਦਾ ਲੱਖਾਂ ਦੀ ਗਿਣਤੀ 'ਚ ਜਾਣਾ ਜਿਵੇਂ ਉਹ ਇੱਕ ਤੋਂ ਬਾਅਦ ਇੱਕ ਬੈਰੀਅਰ ਕ੍ਰਾਸ ਕਰਕੇ ਗਏ ਫਿਰ ਉਹਨਾਂ ਦਾ ਇਨਾ ਆਰਡਰਲੀ ਰਿਟਰੀਟ ਔਰ ਸਾਰੇ ਰਾਵਾਂ ਦੇ ਉੱਤੇ ਜਿਵੇਂ ਲੋਕਾਂ ਨੇ ਪਲਕਾਂ ਵਿਛਾਈਆਂ ਔਰ ਇਹ ਕਿਤੇ ਤੁਹਾਨੂੰ ਨਜ਼ਰ ਨਹੀਂ ਆਏਗਾ ਇਸ ਕਿਸਮ ਦੀ ਯੂਨੀਕਨੈਸ ਪਰ ਭਾਰਤੀ ਮੀਡੀਆ 'ਚ ਵੀ ਇਹ ਕੋਈ ਨਜ਼ਰ ਨਹੀਂ ਆਉਂਦਾ ਹੈ। ਹੁਣ ਜੇ ਇਹਨਾਂ ਨੂੰ ਇੱਕ ਪਾਸੇ ਦਾਅਵੇ ਇਹਨਾਂ ਦੇ ਕਿ ਜੀ ਅਸੀਂ ਜੰਮੂ ਕਸ਼ਮੀਰ ਔਰ ਉਹ ਪਾਰਲੀਮੈਂਟ 'ਚ ਕਿਹਾ ਜੀ ਉਹ ਬਿਲਕੁਲ ਅਸੀਂ ਕਾਬੂ ਕਰ ਲਿਆ ਔਰ ਮੇਨ ਖਬਰ ਜਿਹਨੂੰ ਇੱਕ ਅੱਧਾ ਫਲੈਸ਼ ਦੇ ਕੇ ਫਿਰ ਖਤਮ ਕਰ ਦਿੱਤਾ ਕਿ ਕੱਲ ਕਿਵੇਂ ਜੰਮੂ ਕਸ਼ਮੀਰ ਦੀ ਪੁਲਿਸ ਦੀ ਗੱਡੀ ਦੇ ਉੱਤੇ ਜਿਹੜਾ ਉਹ ਮਿਲੀਟੈਂਟਸ ਦਾ ਅਟੈਕ ਹੁੰਦਾ 2 ਪੁਲਿਸ ਵਾਲੇ ਮਾਰੇ ਜਾਂਦੇ ਨੇ 12 ਜ਼ਖਮੀ ਹੁੰਦੇ ਨੇ ਔਰ ਮੇਨ ਜਿਹੜਾ ਸ੍ਰੀਨਗਰ ਦੇ ਉਹ ਸਾਰੇ ਦੇ ਵਿੱਚ ਹੁੰਦਾ ਜਿਹੜਾ ਇਹਨਾਂ ਦੇ ਇਸ ਗੱਲ ਦੀ ਪੋਲ ਖੋਲ ਰਿਹਾ ਕਿ ਇਹ ਜਿਹੜਾ ਭਾਰਤ ਨੇ ਜੋ ਕੀਤਾ ਇੰਡੀਅਨ ਪਾਰਲੀਮੈਂਟ ਨੇ ਜੀ ਉਹ ਲੋਕਾਂ ਨੇ ਬਹੁਤ ਵੈਲਕਮ ਕੀਤਾ ਲੋਕ ਬਹੁਤ ਖੁਸ਼ ਨੇ ਉੱਥੇ ਬਹੁਤ ਇਨਵੈਸਟਮੈਂਟ ਜਾ ਰਹੀ ਹੈ। ਸੋ ਇਹ ਮੈਂ ਕਿਉਂਕਿ ਅਸੀਂ ਵੀਕਐਂਡ ਤੋਂ ਬਾਅਦ ਪ੍ਰੋਗਰਾਮ ਕਰ ਰਹੇ ਹਾਂ ਸੋ ਮੈਨੂੰ ਇਹ ਹੁੰਦਾ ਹੈ ਕਿ ਵੀ ਸਾਡੇ ਉਹ ਵਿਊਅਰ ਜਿਹੜੇ ਰੈਗੂਲਰਲੀ ਰੋਜ਼ਾਨਾ ਮੀਡੀਆ ਨਹੀਂ ਦੇਖਦੇ ਉਹਨਾਂ ਨੂੰ ਘੱਟੋ ਘੱਟ ਅਸੀਂ ਫਲੈਸ਼ਬੈਕ ਦੇ ਵਿੱਚ ਹੀ ਦਿਖਾ ਦਈਏ ਕਿ ਭਾਈ ਇਹਨਾਂ ਦਿਨਾਂ ਦੇ ਵਿੱਚ ਕੀ ਵਾਪਰਿਆ। ਹਾਲਾਂਕਿ ਸਾਡਾ ਮੇਨ ਟੌਪਿਕ ਆਫ ਡਿਸਕਸ਼ਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਰਤ ਆਲਰੇਡੀ ਇੱਕ ਹਿੰਦੂ ਰਾਸ਼ਟਰ ਬਣ ਚੁੱਕਾ ਹੈ ਸਾਡੇ ਲਈ ਤਾਂ ਉਦੋਂ ਵੀ ਬਣ ਗਿਆ ਸੀ ਜਦੋਂ ਕਿ 26 ਜਨਵਰੀ 1950 ਨੂੰ ਇਹਨਾਂ ਦੇ ਕਨਸਟੀਟਿਊਸ਼ਨ ਨੇ ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਐਲਾਨਿਆ ਸੀ। ਉਹਦੇ ਥੱਲੇ ਹੀ ਜਿਹੜਾ ਅੱਜ ਤੱਕ ਵੀ ਇਸੇ ਲਈ ਜਿਹੜੇ ਸਾਡੇ ਨੁਮਾਇੰਦੇ ਸੀ 2 ਕਾਂਸਟੀਟਿਊਐਂਟ ਅਸੈਂਬਲੀ ਸਰਦਾਰ ਭੁਪਿੰਦਰ ਸਿੰਘ ਮਾਨ ਸਰਦਾਰ ਹੁਕਮ ਸਿੰਘ ਉਹਨਾਂ ਨੇ ਖਲੋ ਕੇ ਕਿਹਾ ਸੀ ਕਿ ਵੀ ਇਹ ਸਾਡੇ ਨਾਲ ਜਿਹੜੀ ਕੀਤੀ ਗਈ ਵਾਅਦਾ ਖਿਲਾਫੀ ਹੈ ਜੋ ਸਾਡੇ ਨਾਲ ਇਕਰਾਰ ਕੀਤੇ ਸੀ ਅਸੀਂ ਸਾਈਨ ਨੂੰ ਨਹੀਂ ਮੰਨਦੇ ਔਰ ਅਸੀਂ ਇਹਦੇ ਤੇ ਦਸਤਖਤ ਨਹੀਂ ਕਰਦੇ। ਸੋ ਮੈਂ ਅਕਸਰ ਇਹ ਕਹਿੰਦਾ ਕਿ ਡੀ ਫੈਕਟੋ ਭਾਵੇਂ ਅਸੀਂ ਫਸ ਗਏ ਇਹਨਾਂ ਦੇ ਨਾਲ ਪਰ ਡੀ ਜੂਰਿਸ ਕਾਨੂੰਨੀ ਤੌਰ ਤੇ ਅਸੀਂ ਮੰਨਦੇ ਹੀ ਨਹੀਂ। ਇਹ ਤਾਂ ਇਹ ਠੀਕ ਹੈ ਵੀ ਸਾਨੂੰ ਨੈਰੇਟ ਕਰਨਾ ਪੈਂਦਾ ਹੈ
कि जून 84 के अटैक तो बाद खालिस्तान की डैकलरेशन होंदी है, पर फैक्ट ऑफ द मैटर तो यही है कि ये जिहड़ा 15 अगस्त 1947 तो जून 84 तक 37 साल उन्होंने तुसी एक वेटिंग टाइम ही कह लो कि भाई स्टिल भावें उन्होंने साडे नाल वादा खिलाफी की, फिर भी असी उन्होंने मौका दिता है कि भाई साडे जिहड़े कंसर्न ने उन्होंने एड्रैस करो। लेकिन अज हालात कित्थे पहुंच चुके ने कि एक स्टेज ते जिहड़ा कांग्रेस ने तो घट्टो घट्ट सैकुलरिज्म का लबादा तो जरूर पहनिया होया सी, क्योंकि गांधी दे रामराज दे उस लबादे दे विचों ही नेहरू और उन्होंने जदों एक कॉन्स्टिट्यूशन कढ़िया तो उहदे च सैकुलरिज्म कि भी भारत का कोई जिहड़ा वो राष्ट्र धर्म नहीं है, सैकुलर है। और भावें सिखां तो वध के कौन जानता है कि भाई सैकुलरिज्म के थले ही इस कांग्रेस की हुकूमत ने ही सानू क्रिमिनल ट्राइबल आने सी, इन्होंने ही जून 84 का घलूघारा किया, इन्होंने ही नवंबर 84 किया और अज तक भी इन्हां दीयां नीतियां की ने। पर जिन्होंने कोई भुलेखा सी वो भी हुण निकल जाना चाहिए कि हुण, और इस स्टेटमेंट नूं मैं ही नहीं ईवन उन्होंने मीडिया ने भी उस सेंस ही लिया जिहड़ी इस दी स्पिरिट सी। और इहदा जिहड़ी मेन PTI की खबर है और ट्रिब्यून न्यूज़ सर्विस की भी, इंडिया बिलोंग्स टू हिंदूज नॉट हिंदूवादी राहुल गांधी इन जयपुर। हुण जयपुर दे विच जिथे पंजाब दा चीफ मिनिस्टर चन्नी, राजस्थान दा चीफ मिनिस्टर और छत्तीसगढ़ दा बघेला ये सारे मौजूद ने, उत्थे राहुल गांधी की कहंदा है, क्योंकि हुण कांग्रेस का सोनिया गांधी तो अद्धी बीमार है, वो तो बोली भी नहीं उस फंक्शन। राहुल गांधी ने कहा कांग्रेस लीडर राहुल गांधी ऑन संडे शिफ्टेड द पार्टीज आइडियोलॉजिकल नैरेटिव फ्रॉम अवॉर्ड सेकुलरिज्म टू रिलीजन by openly professing from a public platform in Jaipur that he was a Hindu and everyone in the gathering was a Hindu too। ਹੁਣ ਇਹ ਓਪਨਿੰਗ ਉਹਨਾਂ ਦੇ ਮੀਡੀਆ ਦੀ ਨਿਊਜ਼ ਦੀ ਹੈ ਕਿ ਭਾਈ ਰਾਹੁਲ ਗਾਂਧੀ ਨੇ ਜੈਪੁਰ ਦੇ ਇਸ ਇਕੱਠ ਦੇ ਵਿੱਚ ਆਪਣਾ ਸੈਕੂਲਰਿਜ਼ਮ ਦਾ ਜਿਹੜਾ ਕਾਂਗਰਸ ਦਾ ਅਵਾਰਡ ਏਜੰਡਾ ਸੀ ਉਹਨੂੰ ਤਲਾਂਜਲੀ ਦੇ ਦਿੱਤੀ ਔਰ ਉਸ ਪਬਲਿਕ ਪਲੇਟਫਾਰਮ ਤੇ ਉਹਨੇ ਕਿਹਾ ਕਿ ਉਹ ਹਿੰਦੂ ਹੈ ਔਰ ਜਿੰਨੇ ਵੀ ਨੇ ਇੱਥੇ ਜਾਂ ਭਾਰਤ ਦੇ ਵਿੱਚ ਉਹ ਹਿੰਦੂ ਨੇ। He however sought to construct his identity as one of a truth seeking Hindu like Mahatma Gandhi as against power seeking Hinduwadi like Nathuram Godse। ਹੁਣ ਇਹ ਉਹਨੇ ਕਿਹਾ ਜੀ ਅਸੀਂ ਗਾਂਧੀ ਵਰਗੇ ਸੱਚੇ ਹਿੰਦੂ ਹਾਂ ਔਰ ਜਿਹੜੀ BJP ਹੈ ਉਹ ਹਿੰਦੂਵਾਦੀ ਹੈ ਨਥੂਰਾਮ ਗੋਡਸੇ ਵਰਗੀ। और हुण तो मतलब सैकुलरिज्म तो दूजा तो छड़ दो तो दोनों ने ही कहता है कि भाई ये हुण वो कह रहा है द कंटेस्ट टुडे इज बिटवीन हिंदूवादीज हु फॉलो द पाथ ऑफ सतग्रह एंड हिंदूज हु फॉलो सत्याग्रह एंड हिंदूज हु फॉलो द पाथ ऑफ सत्याग्रह। उन्हें कहा जी ये हुण जिहड़ी लड़ाई है एक गांधी दे राही हिंदू कर रहे हैं जिहड़ा सत्याग्रह दी है ते एक सत्याग्रह के पावर ग्रैब करना हिंदूवादी पावर ग्रहण कर रहे हैं, पावर ग्रहण की लड़ाई लड़ रहे हैं। और असी जड़ा उन्होंने कहा जी चीफ मिनिस्टर अशोक गहलोत, चरणजीत चन्नी एंड भूपेश बघेल चीफ मिनिस्टर्स ऑफ राजस्थान, पंजाब एंड छत्तीसगढ़ वर आल्सो प्रेजेंट। बाकी होर गल्लां उन्हें इधरलियां उधरलियां कीतियां पर इस गल ने भुलेखा कढ़ दिता है कि भारत दे विच की है। लेकिन उन्होंने चाहिए तो यह सी कि BJP वेलकम कर दी कि जी बहुत स्वागत कि तुसी मन लिया हुण कि सैकुलरिज्म ना दा कोई वर्ड नहीं, इनू बाहर कढ़ो और कॉन्स्टिट्यूशन जो भी, और क्योंकि तुसी भी मन लिया ते लेकिन जिहड़ा BJP दा पक्ष है वो इहदे बावजूद कि कांग्रेस पार्टी अज अपने आप नू हिंदू पार्टी डिकलेयर कर रही सी, उस जयपुर दे इकट्ठ 3 चीफ मिनिस्टर्स दे बैठे हैं जिन्हां दे विच एक सिख चीफ मिनिस्टर है। वो कह रहे हैं कि भाई हुण असी सारे ही हिंदू, हर कोई कहता इत्थे बैठा हिंदू है। पर BJP का जवाब हरियाणे के मिनिस्टर सुशील विज ने, अनिल विज ने दिता है। उन्हें कहा अनिल विज काउंटर्स राहुल गांधी सेज वन हु इज नॉट ए हिंदुत्ववादी इवन इफ ही इज ए हिंदू इज ए फेक हिंदू। उन्हें कहा भी वो हिंदू फेक है, झूठा है, जिहड़ा हिंदूवादी नहीं है जिहड़ा। और उन्हें क्या हरियाणा मिनिस्टर रिएक्ट उन्हें उहदे एक्सैक्ट लफज ने
one who is not Hindutwavadi, even though he is a Hindu, is a fake Hindu. ਹੁਣ ਰਾਹੁਲ ਗਾਂਧੀ ਸਾਬਤ ਕਰੇ ਵੀ ਉਹ ਜਨਾਊ ਤਾਂ ਉਹਨੇ ਪਹਿਲਾਂ ਵੀ ਦਿਖਾਇਆ ਸੀ ਔਰ ਇਹ ਕੋਈ ਨਵੀਂ ਗੱਲ ਨਹੀਂ। ਹੁਣ ਤਾਂ ਉਹਨੇ ਆਪਣੇ ਆਪ ਨੂੰ ਤਾਂ ਉਹਨੇ ਹਿੰਦੂ ਪਹਿਲਾਂ ਤੋਂ ਹੀ ਡਿਕਲੇਅਰ ਕੀਤਾ ਹੋਇਆ। ਜਦੋਂ ਉਹਨੇ ਕਿਹਾ ਮੈਂ ਸ਼ਿਵ ਭਗਤ ਹਾਂ, ਜਨਾਊ ਪਾਇਆ, ਜਨਾਊ ਦਿਖਾਇਆ ਉਹਨੇ, ਜਾ ਕੇ ਪੁਸ਼ਕਰ ਦੇ ਮੌਕੇ ਦੇ ਉੱਤੇ ਆਪਣਾ ਕੌਲ ਬ੍ਰਾਹਮਣ ਹੋਣ ਦਾ ਸਰਟੀਫਿਕੇਟ ਕੱਢਿਆ ਕਿ ਜੀ ਮੇਰੇ ਹਾਲਾਂ ਕੌਲ ਤੂੰ ਕਿਹੜੇ ਪਾਸਿਓਂ ਹੋ ਗਿਆ ਜਾਂ ਬ੍ਰਾਹਮਣ ਕਿਹੜੇ ਪਾਸਿਓਂ ਹੋ ਗਿਆ। ਫਿਰੋਜ਼ ਗਾਂਧੀ ਦਾ ਤੂੰ ਪੁੱਤਰ ਹੈ ਜਿਹੜਾ ਪਾਰਸੀ ਹੈ, ਮਾਂ ਤੇਰੀ ਜਿਹੜੀ ਹੈ ਉਹਦਾ ਜਿਹਦਾ ਤੂੰ ਪੋਤਾ ਹੈ। ਹੁਣ ਇਹਦਾ ਪਿਓ ਜਿਹੜਾ ਉਹ ਰਾਜੀਵ ਦਾ ਪਿਓ ਜਿਹੜਾ ਉਹ ਫਿਰੋਜ਼ ਗਾਂਧੀ। ਸੋ ਜਿਹੜਾ ਮਜ਼ਹਬ ਹੈ ਉੱਥੋਂ ਦੇ ਸਿਸਟਮ 'ਚ ਵੀ ਉਹ ਤਾਂ ਪਿਓ ਦੇ ਨਾਂ ਤੇ ਹੀ ਹੁੰਦਾ। ਸੋ ਜਦੋਂ ਰਾਜੀਵ ਗਾਂਧੀ ਨੇ ਜਿਹੜਾ ਉਸਦੇ ਪਿਓ ਨੇ ਫਿਰੋਜ਼ ਗਾਂਧੀ ਪਾਰਸੀ ਨੇ ਵਿਆਹ ਕੀਤਾ ਇੰਦਰਾ ਗਾਂਧੀ ਨਾਲ, ਉਹ ਤਾਂ ਪਾਰਸੀ ਸੀ, ਉਹਨਾਂ ਰਸਮਾਂ ਨਾਲ ਹੀ ਹੋਇਆ। ਪਾਰਸੀ ਰਸਮਾਂ ਨਾਲ ਜਾਂ ਸਿਵਲ ਮੈਰਿਜ ਹੋਈ। ਉਹ ਤੋਂ ਬਾਅਦ ਨਹਿਰੂ ਨੇ ਡਰਾਮਾ ਜਿਹਾ ਕੀਤਾ, ਵਿਆਹ ਤਾਂ ਉਹਨੇ ਪਹਿਲਾਂ ਕਰ ਲਿਆ ਸੀ। ਸੋ ਉਹ ਤਾਂ ਆਲਰੇਡੀ ਪਾਰਸੀ ਹੋ ਗਈ ਇੰਦਰਾ ਗਾਂਧੀ, ਤੇ ਉਹਨਾਂ ਨੂੰ ਜਿਹੜਾ ਉਹ ਰਾਜੀਵ ਗਾਂਧੀ ਜੰਮਿਆ, ਉਹਨਾਂ ਨੇ ਫਿਰੋਜ਼ ਗਾਂਧੀ ਔਰ ਇੰਦਰਾ ਗਾਂਧੀ ਨੇ, ਤੇ ਰਾਜੀਵ ਗਾਂਧੀ ਨੇ ਤੈਨੂੰ ਜੰਮਿਆ, ਤੂੰ ਕਿਹੜੇ ਪਾਸਿਓਂ ਕੌਲ ਬ੍ਰਾਹਮਣ। ਪਰ ਇਹ ਦੱਸਣ ਦੇ ਲਈ ਇੰਡੀਵਿਜੂਅਲੀ ਉਹਨੇ ਪੁਸ਼ਕਰ ਤੇ ਜਾ ਕੇ, ਪੁਸ਼ਕਰ ਤੀਰਥ ਜਿੱਥੇ ਇਹਨਾਂ ਦਾ ਬ੍ਰਹਮਾ ਦੇ ਨਾਂ ਦਾ ਹੈਗਾ ਰਾਜਸਥਾਨ 'ਚ, ਔਰ ਉਸੇ ਹੀ ਪੁਸ਼ਕਰ ਤੋਂ ਥੋੜੀ ਦੂਰ ਵਿੱਥ ਦੇ ਉੱਤੇ ਜੈਪੁਰ 'ਚ ਖਲੋ ਕੇ ਕਹਿ ਰਿਹਾ ਕਿ ਹੁਣ ਇਸ ਦੇਸ਼ ਤੇ ਰਹਿਣ ਵਾਲੇ ਸਾਰੇ ਹਿੰਦੂ ਨੇ ਔਰ ਲੜਾਈ ਜਿਹੜੀ ਆ ਉਹ ਹਿੰਦੂਆਂ ਔਰ ਹਿੰਦੂਵਾਦੀਆਂ 'ਚ ਹੈ। ਔਰ ਉਹ ਅਨਿਲ ਵਿਜ ਜਿਹੜਾ ਹੈ ਉਹ ਕਹਿ ਰਿਹਾ ਕਿ ਨਹੀਂ, ਤੂੰ ਜਿਹੜਾ ਇਸ ਮੁਲਕ 'ਚ ਰਹਿਣ ਵਾਲਾ ਆਪਣੇ ਆਪ ਨੂੰ ਹਿੰਦੂਤਵਾਵਾਦੀ ਨਹੀਂ ਮੰਨਦਾ, ਉਹ ਫੇਕ ਹਿੰਦੂ ਹੈ। ਸੋ ਹੁਣ ਇਹ ਜਿਹੜੇ ਭੁਲੇਖੇ 'ਚ ਨੇ ਸਿੱਖ ਜਾਂ ਭਾਰਤ ਦਾ 200 ਮਿਲੀਅਨ ਮੁਸਲਮਾਨ ਜਿਹੜੇ ਲਗਾਤਾਰਤਾ ਨਾਲ ਤਿਰੰਗੇ ਨਾਲ ਆਪਣੇ ਆਪ ਨੂੰ ਲਪੇਟ ਲੈਂਦੇ ਨੇ ਹਰ ਮੌਕੇ ਤੇ ਦੱਸਣ ਦੇ ਲਈ ਕਿ ਅਸੀਂ ਪੱਕੇ, ਔਰ ਉਹ ਕੁਰਬਾਨੀਆਂ ਗਣਾਉਂਦੇ ਨੇ ਜੀ ਸਾਡੇ ਪੁਰਖਿਆਂ ਨੇ 1857 'ਚ ਇਹ ਕੁਰਬਾਨੀ ਕੀਤੀ ਔਰ ਫਲਾਣਾ ਢਿਮਕਾ। ਤੁਸੀਂ ਜੋ ਮਰਜ਼ੀ ਕੀਤਾ ਹੈ, ਤੁਹਾਡੇ ਪੁਰਖਿਆਂ ਨੇ ਕੀ ਕੀਤਾ ਹੈ, ਪਰ ਅੱਜ ਈਵਨ ਉਹ ਕਾਂਗਰਸ ਪਾਰਟੀ ਜਿਹੜੀ ਦੋ ਬਾਈ ਨੇਮ ਉਹਨੇ ਆਪਣੇ ਆਪ ਨੂੰ ਘੱਟੋ ਘੱਟ ਸੈਕੂਲਰ ਕਨਸਟੀਟਿਊਸ਼ਨ ਜਾਂ ਸੈਕੂਲਰ ਇੰਡੀਆ ਦਾ ਇੱਕ ਲਬਾਦਾ ਤਾਂ ਰੱਖਿਆ ਹੋਇਆ ਸੀ, ਉਹ ਵੀ ਲਬਾਦਾ ਉਹਨਾਂ ਨੇ ਤਾਰ ਕਰਕੇ ਸੁੱਟ ਦਿੱਤਾ ਹੈ। ਔਰ ਹੁਣ ਭਾਰਤ ਦੀਆਂ ਘੱਟ ਗਿਣਤੀਆਂ ਨੇ ਦੇਖਣਾ, ਭਾਰਤ ਦੇ ਨਕਸ਼ੇ 'ਚ ਕੈਦ ਸਿੱਖਾਂ ਨੇ, ਮੁਸਲਮਾਨਾਂ ਨੇ, ਈਸਾਈਆਂ ਨੇ ਔਰ ਦਲਿਤਾਂ ਨੇ, ਕਿਉਂਕਿ ਦਲਿਤ ਲੀਡਰਸ਼ਿਪ ਵੀ ਅਕਸਰ ਇਹ ਕਹਿੰਦੀ ਹੁੰਦੀ ਹੈ ਕਿ ਜੀ ਤੁਸੀਂ ਜਦੋਂ ਇਹ ਕਹਿੰਦੇ ਹੋ ਸਾਨੂੰ ਨਹੀਂ ਓਵਰਆਲ ਹੀ ਕਿ ਜੀ 800 ਮਿਲੀਅਨ ਹਿੰਦੂ ਨੇ, ਇਹ ਤੁਸੀਂ ਸਾਡੇ ਨਾਲ ਅਨਿਆਂ ਕਰਦੇ ਹੋ, ਅਸੀਂ ਹਿੰਦੂ ਨਹੀਂ ਔਰ ਇਹ ਤੁਸੀਂ ਜ਼ਬਰਦਸਤੀ ਹਿੰਦੂ ਖਾਤੇ 'ਚ ਪਾਉਂਦੇ ਹੋ। ਹੁਣ ਦੇਖਦੇ ਹਾਂ ਉਹਨਾਂ ਦੀ ਲੀਡਰਸ਼ਿਪ ਕੀ ਕਹਿੰਦੀ ਹੈ। ਅਸੀਂ ਤਾਂ ਆਪਣਿਆਂ ਨੂੰ ਰਿਪੀਟਡਲੀ ਦੱਸ ਹੀ ਰਹੇ ਹਾਂ ਕਿ ਭਾਈ ਇਕੱਲਾ ਇਹ ਨਹੀਂ ਹੈ। ਇਸੇ ਹੀ ਰਾਜਸਥਾਨ 'ਚ ਖਲੋ ਕੇ ਰਾਹੁਲ ਗਾਂਧੀ ਹਿੰਦੂ ਡਿਕਲੇਅਰ ਕਰ ਰਿਹਾ ਭਾਰਤ ਦੇ ਹਰ ਵਸਿੰਦੇ ਨੂੰ, ਔਰ ਨਾਲ ਲੱਗਦੀ ਸਟੇਟ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਜਬਲਪੁਰ ਪੈਂਦਾ ਕਟਾਣੀ ਜ਼ਿਲ੍ਹੇ 'ਚ, ਉਹਨਾਂ ਦਾ ਐਸਪੀ ਜਦੋਂ ਕਿ ਗਵਰਨਰ ਨੇ ਆਣਾ, ਉਹ 10 ਦਸੰਬਰ ਵਾਲੇ ਦਿਨ ਸਰਕੂਲਰ ਜਿਹੜਾ ਉਹ ਜਾਰੀ ਕਰਕੇ ਕਹਿ ਰਿਹਾ ਕਿ ਸਿੱਖ, ਮੁਸਲਮਾਨ, JKLF, ਸਿੰਮੀ, ਫਲਾਣੀਆਂ ਇਹ ਸਾਰੇ ਦਹਿਸ਼ਤਗਰਦ, ਇਹਨਾਂ ਨੂੰ ਦੂਰ ਰੱਖਿਆ ਜਾਏ, ਇਹਨਾਂ ਨੂੰ ਨੇੜੇ ਨਾ ਲੱਗਣ ਦਿੱਤਾ ਜਾਏ। ਇਹ ਹੁਣ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਜਦੋਂ ਅਸੀਂ ਈਵਨ ਕੱਲ ਦੇ ਮੈਂ ਆਪਣੇ ਐਡਰੈਸ 'ਚ ਵੀ ਕਹੀ ਸੀ ਕਿ ਠੀਕ ਹੈ ਇੱਕ ਵਾਰ ਹੁੰਦੀ ਹੈ, ਵਾਰ ਦੇ ਵਿੱਚ ਬਹੁਤ ਸਾਰੇ ਮੁਹਾਜ਼ ਤੇ ਬੈਟਲਸ ਲੜੀਆਂ ਜਾਂਦੀਆਂ ਨੇ, ਲੜਾਈਆਂ ਲੜੀਆਂ ਜਾਂਦੀਆਂ। ਕਿਸਾਨ ਸੰਘਰਸ਼ 3 ਖੇਤੀ ਕਾਨੂੰਨਾਂ ਦੇ ਆਉਣ ਤੋਂ ਬਾਅਦ ਇਹ ਇੱਕ ਬੈਟਲ ਸੀ ਜਿਹਨੂੰ ਅਸੀਂ ਆਨਰੇਬਲੀ ਵਿਨ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਉਹਨਾਂ ਨੂੰ ਜਿਹਦੇ ਮੋਦੀ ਦੇ ਧੌਣ ਦੇ ਵਿੱਚ ਇੱਕ ਜਿਹੜਾ ਮੋਟਾ ਸਰੀਆ ਫਸਿਆ ਹੋਇਆ ਸੀ ਉਹ ਸਰੀਆ ਕੱਢਿਆ। ਪਰ ਇਹ ਐਂਡ ਆਫ ਦਾ ਸਟਰਗਲ ਨਹੀਂ ਹੈ। ਇਹ ਸਾਨੂੰ ਹੌਸਲਾ ਜ਼ਰੂਰ ਦਿੰਦੀ ਹੈ ਕਿ ਭਾਈ ਅਸੀਂ ਝੁਕਾ ਸਕਦੇ ਹਾਂ, ਪਰ ਸਾਡੀ ਬੈਟਲ ਅਲਟੀਮੇਟਲੀ ਜਿਹੜੀ ਹੈ, ਜਿਹੜੀ ਵਾਰ ਦੇ ਰੂਪ 'ਚ ਹੈ, ਉਹ ਆਉਣ ਵਾਲੇ ਪੀਰੀਅਡ 'ਚ ਔਰ ਬਹੁਤ ਜਲਦੀ ਆਉਣ ਵਾਲੀ ਹੈ। ਔਰ ਉਹ ਸਾਡੀ ਡੂ ਔਰ ਡਾਈ ਦੀ ਹੈ, ਕਿਉਂਕਿ ਇਹ ਤਾਂ ਇਵੇਂ ਹੀ ਹੈ ਤੁਹਾਡੇ ਉਹਨਾਂ ਨੇ $100 ਖੋਏ, ਤੁਸੀਂ ਚੀਕ ਪੁਕਾਰ ਕੀਤਾ, ਮਹੀਨੇ 2 ਮਹੀਨੇ ਬਾਅਦ ਤੁਹਾਨੂੰ ਉਹਨਾਂ ਨੇ ਜਿਹੜਾ ਉਹ ਵਾਪਸ ਕਰਤੇ ਮਾਰ ਕੁੱਟ ਕੇ। ਉਹਨਾਂ ਨੇ ਕਿਹਾ ਜੀ ਆਹ ਲਓ, ਉਹ ਤਾਂ ਪਹਿਲਾਂ ਵੀ ਤੁਹਾਡੇ ਸੀ, ਜ਼ਮੀਨਾਂ ਤੁਹਾਡੀਆਂ ਸੀ, ਉਹ ਤਾਂ ਉਹਨਾਂ ਨੇ ਲਿਆਂਦਾ, ਟੈਸਟ ਕੀਤਾ ਸੀ ਵਾਟਰ। ਸੋ ਇਹਨੂੰ ਇੱਕ ਪਾਸੇ ਹੁਣ ਜਿਹੜਾ ਇੱਕ ਇੰਪੋਰਟੈਂਟ ਪਾਰਟ ਬਣਿਆ ਹੋਇਆ ਉਹਦਾ ਨੈਰੇਟਿਵ ਸਿਰਜਣ ਦਾ, ਇੱਕ ਪਾਸੇ ਬੇਸ਼ਰਮ ਉਗਰਾਹਾਂ ਵਰਗੇ ਲੋਕ ਨੇ ਜਿਨ੍ਹਾਂ ਨੂੰ ਅੱਜ ਵੀ ਜੈਕਾਰੇ ਤੋਂ ਨਫ਼ਰਤ ਹੈ। ਹਾਲਾਂ ਜਿਹੜਾ ਸੋਸ਼ਲ ਮੀਡੀਆ ਤੋਂ ਲੈ ਕੇ ਈਵਨ ਟਕੈਤ, ਉਹਨੂੰ ਮੈਂ ਕ੍ਰੈਡਿਟ ਦਿਆਂਗਾ ਕਿ ਭਾਈ
ਉਹਨੇ ਹਰ ਥਾਂ ਐਡਮਿਟ ਕੀਤਾ ਕਿ ਗੁਰਦੁਆਰੇ ਸਿੱਖ ਕੌਮ ਇਹ ਸਾਰੀਆਂ ਉਹਨੇ ਕਿਹਾ ਜੀ ਅਸੀਂ ਤਾਂ 300 ਸਾਲ ਦੇ ਵਿਛੜੇ ਭਰਾ ਮਿਲੇ ਆ। ਇਹ ਗੱਲ ਉਹਨੇ ਗਾਜ਼ੀਪੁਰ ਬਾਰਡਰ ਤੇ ਵੀ ਆਪਣੀ ਪਾਰਟਿੰਗ ਸਪੀਚ ਦੇ ਵਿੱਚ ਕਹੀ। ਹਾਲਾਂ 15 ਦਸੰਬਰ ਤੋਂ ਉੱਥੋਂ ਉਹਨਾਂ ਨੇ ਜਾਣਾ ਸ਼ੁਰੂ ਕਰਨਾ ਲੇਕਿਨ ਇੱਕ ਪਾਸੇ ਉਹ ਇਹ ਸਮਝਦੇ ਨੇ ਔਰ ਜਿਵੇਂ ਇੱਕ ਸਿੱਖ ਰਾਈਟਰ ਨੇ ਕਿਹਾ ਕਿ ਭਾਈ ਇਹ ਜਿਹੜੇ ਇਸ ਕਿਸਮ ਦੇ ਲੋਕ ਨੇ ਜਿਨ੍ਹਾਂ ਨੇ ਸਿੱਖੀ ਦੀ ਖੂਬਸੂਰਤੀ ਨੂੰ ਦੇਖਿਆ ਇਹਨੂੰ ਅਸੀਂ ਸਿੱਖ ਤਹਿਜ਼ੀਬ ਦਾ ਹਿੱਸਾ ਹੀ ਮੰਨਾਂਗੇ। ਔਰ ਇੱਕ ਚੰਗੀ ਗੱਲ ਹੈ ਜਦੋਂ ਮੈਂ ਕੱਲ ਵੀ ਕਿਸੇ ਨੂੰ ਕਹਿ ਰਿਹਾ ਸੀ ਮੈਂ ਕਿਹਾ ਜੀ ਜਦੋਂ ਕਈ ਕਹਿੰਦੇ ਸੀ ਜੀ ਤੁਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਦੀ ਹੱਦ ਕਹਿੰਦੇ ਹੋ ਇਹ ਤਾਂ ਸਿੱਖਾਂ ਦਾ ਤਾਂ ਸ਼ੰਭੂ ਤੇ ਮੁੱਕ ਜਾਂਦਾ ਅੱਗੇ ਤਾਂ ਜਾਟਾਂ ਦੀ ਬੈਲਟ ਹੈ ਹਰਿਆਣਾ ਸਾਰਾ ਗੁੜਗਾਵਾਂ ਤੱਕ। ਤੇ ਹੁਣ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੇਖ ਲਓ ਹੁਣ ਤਾਂ ਅਜੇ ਤਾਂ ਜਾਟਾਂ ਨੇ 1 ਸਾਲ ਹੀ ਦੇਖਿਆ ਸਿੱਖਾਂ ਨੂੰ। ਉਹਨਾਂ ਨੇ ਕਿਹਾ ਜੀ ਅਸੀਂ ਛੋਟੇ ਭਰਾ ਹਾਂ ਅਸੀਂ ਹੁਣ ਜਿਹੜਾ ਸਾਨੂੰ ਨਾ ਛੱਡ ਕੇ ਜਾਇਓ ਹੁਣ ਸਾਨੂੰ ਨਾ ਵਿਛੋੜਿਓ। ਮੈਂ ਕਿਹਾ ਜੀ ਬਾਰਡਰ ਤਾਂ ਜਮਨਾ ਤੱਕ ਡਰਾ ਹੋ ਗਿਆ ਔਰ ਇਹ ਚੰਗੀ ਗੱਲ ਹੋਏਗੀ ਕਿ ਕਿਸਾਨ ਰੂਪ ਦੇ ਵਿੱਚ ਹੀ ਵੈਸਟਰਨ ਯੂਪੀ ਔਰ ਹਰਿਆਣਾ ਜਿਹੜੇ ਸਮਝਦੇ ਨੇ ਕਦੇ ਕਿਸੇ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਉਹਨਾਂ ਫੋਰਸਿਸ ਦਾ ਵੀ ਹਿੱਸਾ ਬਣੇ ਸੀ। ਇੱਥੇ ਸੋਨੀਪਤ ਦੇ ਨੇੜੇ 3 ਮਹੀਨੇ ਬੰਦਾ ਸਿੰਘ ਬਹਾਦਰ ਰਹੇ ਔਰ ਸਰਹੰਦ ਫਤਿਹ ਕਰਨ ਤੋਂ ਪਹਿਲਾਂ ਇਸ ਸਾਰੇ ਏਰੀਏ 'ਚ ਔਰ ਮੈਨੂੰ ਯਾਦ ਹੈ ਸ਼ਮਸ਼ੇਰ ਸਿੰਘ ਸਾਡੇ ਇੱਕ ਮਿੱਤਰ ਵਰਜੀਨੀਆ 'ਚ ਰਹਿੰਦੇ ਨੇ ਮੇਰਠ ਯੂਨੀਵਰਸਿਟੀ 'ਚ ਪੜ੍ਹੇ ਤਾਂ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਸਾਡੇ ਨਾਲ ਉਹ ਲੜਾਈ ਪੜਾਈ ਵੇਲੇ ਲੋਕਲ ਕਈ ਪਿੰਡਾਂ ਦੇ ਜਾਟ ਵੀ ਸਾਡੇ ਨਾਲ ਹੀ ਹੁੰਦੇ ਸੀ ਤੇ ਉਹ ਕਹਿੰਦੇ ਸੀ ਵੀ ਅਸੀਂ ਵੀ ਸਿੱਖ ਹਾਂ ਬੰਦਾ ਸਿੰਘ ਬਹਾਦਰ ਦੇ ਵੇਲੇ ਬਾਕੀ ਕਹਿੰਦੇ ਤੁਸੀਂ ਪੰਜਾਬ ਵਾਲਿਆਂ ਨੇ ਸਾਨੂੰ ਭੁਲਾ ਭਲੂ ਦਿੱਤਾ ਤੇ ਸਾਡੇ 'ਚੋਂ ਅਸੀਂ ਕੇਸ ਨਹੀਂ ਰੱਖੇ ਜਾਂ ਦੂਜੇ ਪਰ ਅਜੇ ਵੀ ਸਾਡੇ ਬਜ਼ੁਰਗ ਸਾਨੂੰ ਦੱਸਦੇ ਵੀ ਤੁਸੀਂ ਉਦੋਂ ਦੇ ਸਿੱਖ ਹੋ ਬੰਦਾ ਸਿੰਘ ਬਹਾਦਰ ਦੇ ਵੇਲੇ ਜਿਨ੍ਹਾਂ ਨੇ ਫਤਹ ਕੀਤੀ। ਔਰ ਇਹੀ ਗੱਲ ਜਦੋਂ ਟਕੈਤ ਕਹਿ ਰਿਹਾ ਸੀ ਕਿ ਅਸੀਂ 300 ਸਾਲ ਦੇ ਵਿਛੜੇ ਭਰਾ ਮਿਲੇ ਔਰ ਉਹ ਰਿਲੇਟ ਕਰ ਰਿਹਾ ਸੀ ਬੰਦਾ ਸਿੰਘ ਬਹਾਦਰ ਦੇ ਨਾਲ। ਸੋ ਮੈਂ ਕਿਹਾ ਜੀ ਦਰਿਆਏ ਜਮਨਾ ਤੋਂ ਵਾਘਾ ਤੱਕ ਬਾਰਡਰ ਤਾਂ ਸਾਡਾ ਡਰਾ ਹੋ ਗਿਆ ਖਾਲਿਸਤਾਨ ਦਾ। ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਭਾਰਤ ਜਿਹੜਾ ਹੈ ਉਹ ਨਾਜ਼ੀ ਸਟੇਟ ਬਣ ਚੁੱਕਾ ਹੈ। ਸੋ ਹਕੀਕਤ ਇਹ ਹੈ ਕਿ ਭਾਰਤ 1930 ਦੇ ਨਾਜ਼ੀ ਜਰਮਨੀ ਦੀ ਤਰਜ਼ ਤੇ ਹੀ ਇੱਕ ਹਿੰਦੂ ਨਾਜ਼ੀ ਸਟੇਟ ਬਣ ਚੁੱਕਾ ਹੈ ਔਰ ਪਿਛਲੇ 24 ਘੰਟਿਆਂ ਵਿੱਚ 5 ਖਬਰਾਂ ਇਹੋ ਜਿਹੀਆਂ ਹਨ ਜਿਹੜੀਆਂ ਭਾਰਤ ਦੇ ਹਿੰਦੂ ਨਾਜ਼ੀ ਕਰੈਕਟਰ ਨੂੰ ਬਿਆਨਦੀਆਂ ਹਨ। ਸੋ
सो इस बारे आपां गलबात करन जा रहे हैं। सो असीं चाहांगे कि तुसां नाल इसे तरह बने रहना। देखण सुणने और लिखण लई तुहाडा सब दा बहुत बहुत धन्नवाद जी। राज साहब की विचार ने इस मुद्दे बारे? देखो, पहला साडा अज सबजैक्ट सी कि किवें राहुल गांधी ने जयपुर च 3 स्टेटां दे चीफ मिनिस्टर जिन्हां च पंजाब दा सिख चीफ मिनिस्टर भी शामिल सी ऐलानिया कहा कि ये देश हिंदू है, सारे जो बैठे ने हिंदू ने, मैं भी हिंदू हाँ और लड़ाई जिहड़ी है वो हिंदूवाद और हिंदुत्ववाद दी है। सो इहदे बारे कोई भुलेखा नहीं रह गया कि भी ये जिहड़ी सैकुलर लबादा सी कांग्रेस दा वो भी उन्होंने भावें पहलां तो ही लबादा ही सी, एक जस्ट पुट ऑन सी, वो भी उन्होंने छड्ड दिता है। लेकिन जदों तुसीं क्लोजली जिहड़े भी वीर भैणां मीडिया दे उत्ते अख रखते ने वो कश्मीर तो कन्याकुमारी तक और खास तौर पर बीजेपी रूल्ड स्टेट्स दे विच की हो रहा जे उस दे उत्ते तुसीं एक सरसरी नज़र भी मारो, तुहानूं कोई जिहड़ा वो डूंगा जिहड़ा वो फट लाण दी लोड़ नहीं, सरफेस दे उत्ते ऑन द स्किन जिन्हों कहंदे ने स्क्रैच करो तो तुसीं देख सकते हो कि किन्नी तेज़ी नाल जिहड़ा हिंदूत्वी इन्हां दा स्ट्रक्चर है और इन्हां दा अमला फैला है, प्राइम मिनिस्टर तो लैके थल्ले ग्राउंड लैवल तक, वो किवें जिहड़ा हर थां ते एक तां हुंदा कि बोलबाला करवाना। बोलबाला तो 2014 च ही हो गया जदों हज़ारां मुसलमानां दे खून नाल जिहदे हत्थ लिबड़े हुए सी मोदी और अमित शाह दे, वो हिंदू हिरदे सम्राट बन के प्रधानमंत्री बन जांदा है। बोलबाला तो उदन ही हो गया, पर किवें हुण ग्रास रूट लैवल तो जिहड़ा माइनॉरिटीज़ दा सफाया किया जा रहा है, किवें उन्हां नूं सबमिसिव बनाया जा रहा है, किवें एक नवां नैरेटिव सिरज के इस किस्म की नफरत दा माहौल जिहदे च कि आने वाले पीरियड च असीं यूपी चोणां तो पहलां वड्डे पैमाने ते एंटाई मुस्लिम वायलेंस देख सकते हैं। बेशक सिखां ने मोदी दी धौण चों किला कढिया, लेकिन असी देख सकते हैं कि आने वाले पीरियड च यूपी चोणां तो वेले हो के सिखां नाल भी दो हथ करनगे। सानू इन्नी ईजीली जिहड़ा है वो अंबानी अडानी को जिहड़ा वेच दिता सी इन्हां ने पंजाब नूं और सिखां ने घट्टो घट्ट उहदे तो अपने आप नूं सरखरू करवाया। हुण बनारस कांशी जे इस गल दा ध्यान रहे, जे असी सिंबोलिज्म की गल करिए कि जदों तालिबान काबल दे उत्ते 15 अगस्त नूं काबज होए, ठीक अगले दिन जिहड़ा वो मोदी सोमनाथ मंदिर दे विच उन्हां दा कोई उद्घाटन करन दे बहाने पहुंचिया। उत्थे वो कह रहा सी कि कदे सोमनाथ नूं जिन्हां ने तोड़िया सी, अज अपनी ताकत नाल असीं इत्थे दस रहे हैं कि असीं प्रिवेल कीता है, तोड़न वाले कित्थे गए। सो वो दोनों पासे ही, एक पासे हालांकि इन्हां दी फॉरेन पॉलिसी अफगानिस्तान के हवाले नाल उहदा कलैप्स हो रहा सी, पर उस डिफीट चों भी हिंदुआं नूं प्राइड दे रहा सी कि देखो असीं इहनूं 1000 साल टच नहीं कीता, जदों बनाया ते अपने बलबूते ते बनाया। अयोध्या हुण जिथे ना कोई मंदिर कदे सी, ना कोई राम उत्थे जम्मे, लेकिन जिस अंदाज दे विच अयोध्या नूं इन्हां ने सुप्रीम कोर्ट तो फैसला लिया और फिर मोदी उत्थे पहुंच जाता है और पहुंचदा भी उदों है जदों कि कश्मीर दा स्टेटस जदों 5 अगस्त 2019 नूं खत्म किया गया और उसे ही दिन नूं उत्थे शिलान्यास दा चुनदा और मोदी अड अड तरह दीयां धोतियां बन के पंडितां दे विच बैठा भी जिहड़ा ये तेलियां दा मुंडा है, पंडित बना के उहनूं जिवें वो मंदिर इहदा ही बना रहा होए उसदा उत्थे स्थापित कर दिता जाता है। 24/7 उहदी वो बनारस उहनूं अयोध्या यात्रा नूं लैके इवें ही प्रगट किया जा रहा। जे तुसीं उहदी लुक उहदा वो सारा पार्ट देखो कि जिवें भगवान राम दा अवतार बन के मोदी जम्मिया, जिहड़ा कि सनातन हिंदू धर्म की मुड़ बहाली उस धरती ते करवा रहा। हुण क्योंकि यूपी दे विच चोणां भी ने और मोदी बनारस हल्के नूं ही रिप्रजेंट करदा है, बनारस जिहदे नाल जिहनूं शिव जी की नगरी कहा जाता है और उस सारे नाल जुड़े इतिहास नूं किवें इतिहास च बदलिया जा रहा है और किस अंदाज दे विच उत्थे हज़ारां एकड़ जमीन आले दुआले जिहड़ी है सरकारी पैसे खर्चदे उत्ते उस नूं भव्य मंदिर बनारस बनाउण दे नां थल्ले एक पासे उन्हां ने हिंदू महासभा और बजरंग दल उन्हां नूं ये छुट्टी दित्ती है कि वो बनारस की ईदगाह नूं ये साबित करन कि जी यही कृष्ण दा
ਜਿਹੜਾ ਉਹ ਜਨਮ ਸਥਾਨ ਹੈ ਉਸ ਮਥੁਰਾ ਦੇ ਵਿੱਚ। ਮਥੁਰਾ ਦਾ ਵੀ ਉਹਨਾਂ ਨੇ ਛੇੜਿਆ ਹੋਇਆ ਕਿ ਉੱਥੇ 144 ਲਾ ਕੇ ਔਰ ਦੂਸਰੇ ਤੀਸਰੇ, ਔਰ ਬਨਾਰਸ ਦੇ ਵਿੱਚ ਵੀ ਜਿਹੜੀ ਵੱਡੀ ਮਸਜਿਦ ਹੈ ਉਹਨੂੰ ਇਹ ਕਹਿਣਾ ਵੀ ਇੱਥੇ ਮੰਦਿਰ ਸੀ, ਉਹ ਇੱਕ ਅੱਡ ਝਗੜਾ ਛੇੜਿਆ ਹੋਇਆ। ਲੇਕਿਨ ਮੋਦੀ ਜਿਸ ਅੰਦਾਜ਼ ਦੇ ਵਿੱਚ ਉਹਨੇ ਪਿਛਲੇ ਕੱਲ ਬਨਾਰਸ 'ਚ 5 ਵਾਰ ਆਪਣਾ ਡਰੈਸ ਬਦਲਿਆ, ਧੋਤੀਆਂ ਅੱਡ-ਅੱਡ ਕਿਸਮ ਦੀਆਂ, ਗੰਗਾ 'ਚ ਵੀ ਨਹਾਣ ਗਿਆ, ਦੂਜੇ ਵੀ ਹੋਇਆ, ਫਿਰ ਇੱਕ ਹੋਇਆ ਜੀ ਕਿ ਭਵਿਆ ਮੰਦਿਰ ਇੱਥੇ ਵੀ ਬਣ ਰਿਹਾ ਇਹ ਉਹ। ਲੇਕਿਨ ਦੇਖਣ ਵਾਲੀ ਗੱਲ ਇਹ ਹੈ ਵੀ ਉਹ ਕਿਵੇਂ ਹਿੰਦੂਤਵਾਦੀ ਆਈਡੀਓਲੋਜੀ ਦਾ ਜਿਹੜਾ ਇਸ ਵੇਲੇ ਇੱਕ ਇਕੱਲਾ ਸੂਤਰਧਾਰ ਹੀ ਨਹੀਂ, ਕਿਵੇਂ ਉਹਨਾਂ ਦਾ ਇੱਕ ਆਈਕੋਨਿਕ ਅਵਤਾਰ ਬਣ ਕੇ ਉੱਭਰ ਰਿਹਾ ਹੈ। ਉਸ ਥਾਂ ਦੇ ਉੱਤੇ ਉਹਨੇ ਐਡਰੈਸ ਕਰਦਿਆਂ ਜੋ ਕਿਹਾ, ਉਹ ਕਹਿੰਦਾ ਇਫ ਐਨ ਔਰੰਗਜ਼ੇਬ ਕਮਸ ਦੈਨ ਸੋ ਡਜ਼ ਏ ਸ਼ਿਵਾਜੀ। ਹੁਣ ਇਹ ਯਾਦ ਦਹਾਨੀ ਕਰਾ ਰਿਹਾ ਕਿਉਂਕਿ ਅੱਜ ਬਨਾਰਸ ਦੇ ਵਿੱਚ ਕੋਈ ਸ਼ਿਵਾਜੀ ਵਰਸਸ ਕੋਈ ਸ਼ਿਵਾਜੀ ਤਾਂ ਬਨਾਰਸ 'ਚ ਨਹੀਂ ਆਇਆ, ਕੋਈ ਡਿਬੇਟ, ਪਰ ਉਹ ਯਾਦ ਕਰਵਾ ਰਿਹਾ ਕਿ ਇਹ ਜਿਹੜੇ ਸਾਰੇ ਮੁਸਲਮਾਨ ਨੇ ਭਾਰਤ ਦੇ, ਇਹ ਔਰੰਗਜ਼ੇਬ ਦੇ ਵਾਰਿਸ ਨੇ ਔਰ ਅਸੀਂ ਸ਼ਿਵਾਜੀ ਹਾਂ। ਜੇ ਔਰੰਗਜ਼ੇਬ ਆਏਗਾ ਤਾਂ ਸ਼ਿਵਾਜੀ ਵੀ ਆਏਗਾ। ਇਫ ਐਨੀ ਸਲਾਰ ਮਸੂਦ ਕਮਸ ਦੈਨ ਬ੍ਰੇਵ ਵਾਰੀਅਰਸ ਲਾਈਕ ਕਿੰਗ ਸੋਹਲਦੇਵ ਮੇਕ ਹਿਮ ਟੇਸਟ ਦਾ ਮਾਈਟ ਆਫ ਇੰਡੀਆਜ਼ ਯੂਨਿਟੀ। ਨਾ ਉਦੋਂ ਇੰਡੀਆ ਐਗਜ਼ਿਸਟ ਕਰਦਾ ਸੀ, ਇਹ ਕੌਣ ਸੁਹੇਲਦੇਵ, ਮੈਂ ਵੀ ਪਹਿਲੀ ਵਾਰ ਉਹਦਾ ਨਾਂ ਸੁਣਿਆ, ਲੇਕਿਨ ਇਹ ਬਰੀਫ ਔਰ ਸਲਾਰ ਮਸੂਦ ਕੌਣ ਸੀ। ਪਰ ਇਹਨਾਂ ਨੇ ਆਪਣੇ ਜਿਹੜੇ ਫੇਕ ਖੜੇ ਕੀਤੇ ਹੀਰੋ ਨੇ ਉਹਨਾਂ ਨੂੰ ਐਸਟੈਬਲਿਸ਼ ਕਰ ਰਹੇ ਨੇ। ਐਂਡ ਡਿਊਰਿੰਗ ਬ੍ਰਿਟਿਸ਼ ਰੂਲ ਦਾ ਪੀਪਲ ਆਫ ਕਾਂਸ਼ੀ ਨੋ ਵਟ ਹੈਪਨ ਟੂ ਲਾਰਡ ਹੇਸਟਿੰਗਸ। ਹੁਣ ਕਾਂਸ਼ੀ ਦੇ ਕਿਹੜੇ ਲੋਕ, ਕਿਹੜੀ ਹਿਸਟਰੀ ਜੁੱਤੀਆਂ ਖਾਂਦੇ ਰਹੇ, ਜਿਹੜੇ ਉਸੇ ਨੂੰ ਹੀ ਦਲੀਸ਼ਵਰੋ ਈਸ਼ਵਰੋ ਇੱਥੋਂ ਹੀ ਨਿਕਲਦਾ ਸੀ। ਬਨਾਰਸ ਉਹਨਾਂ ਦਾ ਮੇਨ ਲਰਨਿੰਗ ਸੈਂਟਰ ਹੈ, ਜਿਹਨੂੰ ਅੱਜ ਬਨਾਰਸ ਕਹਿੰਦੇ ਨੇ। ਕਾਂਸ਼ੀ ਦਾ ਪੁਰਾਣਾ ਨਾਂ ਹੈ ਔਰ ਹੋਰ ਵੀ ਨਾਂ, ਕਦੇ ਸ਼ਿਵਪੁਰੀ ਦੇ ਨਾਂ ਨਾਲ ਇਹਨੂੰ ਜਾਣਿਆ ਜਾਂਦਾ ਸੀ। ਹੁਣ ਇਹ ਨੈਰੇਟਿਵ ਬਿਲਡ ਕਰਨ ਤੋਂ ਬਾਅਦ ਉਹ ਉੱਥੇ ਜਿਹੜਾ ਫਾਊਂਡੇਸ਼ਨ ਸਟੋਨ ਵੀ ਕੋਈ ਇਹੀ ਜੋ ਮਹਾਰਾਜਾ ਸਹਿਲਦੇਵ ਕੋ ਝੂਠਾ ਬਣਾਤਾ ਮਹਾਰਾਜਾ, ਉਹਦਾ ਮੈਮੋਰੀਅਲ ਉਸ ਦਾ ਵੀ ਨੀਂਹ ਪੱਥਰ ਰੱਖ ਰਿਹਾ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀ ਮੇਨ ਤੌਰ ਦੇ ਉੱਤੇ ਉਹ ਇਹ ਕਹਿ ਰਿਹਾ ਕਿ ਵੀ ਦੇਖੋ ਅਸੀਂ ਕਿਵੇਂ ਸਨਾਤਨੀ ਇੰਡੀਆ, ਹਿੰਦੂ ਇੰਡੀਆ ਐਸਟੈਬਲਿਸ਼ ਕਰ ਦਿੱਤਾ ਹੈ। The long period of slavery broke our self-confidence in such a way that we lost faith in our own creation. Long period. Today, from this 1000 years old Kanshi, I call upon every countryman, create with full confidence, innovate, do it in an innovative way. ਉਹ ਕਹਿੰਦੇ 1000 ਸਾਲ ਬਾਅਦ, ਮਤਲਬ 1000 ਸਾਲ ਦੀ ਗੁਲਾਮੀ ਉਹ ਸਾਰੇ ਇਸਲਾਮਿਕ ਪੀਰੀਅਡ ਨਾਲ ਜੋੜ ਕੇ। ਫਿਰ ਕਹਿੰਦਾ today's India not only beautifies Somnath temple but also lays thousands of kilometers of optical fiber in the sea. देखो हिंदू इंडिया कितना ग्रेट है, एक पासे ਅਸੀਂ ਸੋਮਨਾਥ ਮੰਦਿਰ ਬਣਾਇਆ, ਦੂਸਰੇ ਪਾਸੇ ਹਜ਼ਾਰਾਂ ਕਿਲੋਮੀਟਰ optical fiber ਅਸੀਂ ਸੀ ਦੇ ਵਿੱਚ ਲੇ ਕੀਤਾ। Today's India not only renovates Kedarnath temple but is preparing to send Indians into space. केदारनाथ भी ਅਸੀਂ ਮੰਦਿਰ ਬਣਾ ਰਹੇ ਹਾਂ, ਪਰ ਦੇਖੋ ਸਨਾਤਨ ਹਿੰਦੂ ਕਿਵੇਂ ਜਿਹੜੇ ਨੇ ਉਹ ਸਪੇਸ ਦੇ ਵਿੱਚ ਇੰਡੀਅਨਸ ਨੂੰ ਭੇਜ ਰਹੇ ਨੇ। ਟੁਡੇਜ਼ ਇੰਡੀਆ ਇਜ਼ ਨਾਟ ਓਨਲੀ ਮੇਕਿੰਗ ਏ ਰਾਮ ਟੈਂਪਲ ਇਨ ਅਯੁੱਧਿਆ ਬਟ ਇਜ਼ ਆਲਸੋ ਮੇਕਿੰਗ ਮੈਡੀਕਲ ਕਾਲਜਸ ਇਨ ਐਵਰੀ ਡਿਸਟ੍ਰਿਕਟ। ਉਹ ਕੋਵਿਡ-19 40 ਲੱਖ ਬੰਦਾ ਤੁਹਾਡਾ ਮਰ ਗਿਆ, ਦਿੱਲੀ ਦੇ ਵਿੱਚ ਤੁਹਾਡੇ ਕੋਲ ਦੇਣ ਨੂੰ ਆਕਸੀਜਨ ਨਹੀਂ ਸੀ, ਤੁਸੀਂ ਝੂਠ ਹੀ ਬੋਲਣੇਗਾ ਸੀ ਮੈਡੀਕਲ ਕਾਲਜਸ ਬਣਾ ਦਿੱਤੇ ਨੇ। ਟੁਡੇਜ਼ ਇੰਡੀਆ ਇਜ਼ ਨਾਟ ਓਨਲੀ ਗਿਵਿੰਗ ਦਾ ਵਿਸ਼ਵਨਾਥ ਟੈਂਪਲ ਏ ਗ੍ਰੈਂਡ ਲੁੱਕ ਬਟ ਮੇਕਿੰਗ ਕਰੋੜਸ ਆਫ ਹਾਊਸਿਸ ਫॉर ਦਾ ਪੂਅਰ। ਝੂਠ ਬੋਲੋ ਕਿ ਜੀ ਅਸੀਂ ਆ ਮੰਦਿਰ ਵੀ, ਕਿਉਂਕਿ ਸਵਾਲ ਇਹ ਹੁੰਦਾ ਹੈ ਵੀ ਤੁਸੀਂ ਮੰਦਿਰ ਬਣਾ ਰਹੇ ਹੋ, ਚੀਨ ਤੋਂ ਬਣਵਾ ਕੇ ਉਹਦੀ ਪਟੇਲ ਦੀ ਮੂਰਤੀ ਖੜੀ ਕਰ ਦਿੱਤੀ, ਇਹਨੇ ਭੁੱਖਿਆਂ ਦਾ ਢਿੱਡ ਭਰਨਾ, ਲੇਕਿਨ ਕਲੇਮ ਕਰੋ ਕਿ ਜੀ ਅਸੀਂ ਇਹ ਵੀ ਬਣ ਰਹੇ ਸੀ, ਸੋਮਨਾਥ ਵੀ, ਕੇਦਾਰਨਾਥ ਵੀ, ਕਾਂਸ਼ੀ ਵੀ, ਅਯੁੱਧਿਆ ਵੀ, ਪਰ ਦੇਖੋ ਅਸੀਂ ਇਹ ਤਰੱਕੀ ਵੀ ਕਰ ਰਹੇ ਹਾਂ। ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹਨਾਂ 24 ਘੰਟਿਆਂ ਦੇ ਵਿੱਚ ਇਹ ਤਾਂ ਇਹਨਾਂ ਦਾ ਝੂਠਿਆਂ ਦਾ ਸਰਦਾਰ, ਹਿੰਦੂ ਤਵੀਆਂ ਦਾ ਹਿਰਦੇ ਸਮਰਾਟ ਬਨਾਰਸ 'ਚ 5 ਵਾਰ ਆਪਣੀ ਧੋਤੀਆਂ ਦੇ ਰੰਗ ਬਦਲ ਕੇ ਕਦੇ ਗੰਗਾ 'ਚ ਲੋਟਾ ਲੈ ਕੇ ਵੜ ਗਿਆ, ਕਦੇ ਬਾਹਰ ਨਿਕਲ ਗਿਆ ਕਰ ਰਿਹਾ। ਪਰ ਰੈਸਟ ਆਫ ਇੰਡੀਆ 'ਚ ਕੀ ਹੋ ਰਿਹਾ? ਰੋ ਓਵਰ ਕਨਵਰਜਨਸ, ਰੋਹਤਕ ਪੁਲਿਸ ਐਡਮਿਨਿਸਟ੍ਰੇਸ਼ਨ ਔਨ ਅਲਰਟ। ਹੁਣ ਇਹੀ ਕੰਮ ਇਹਨਾਂ ਨੇ ਜਿਹੜਾ ਉਹ ਮੱਧ ਪ੍ਰਦੇਸ਼ 'ਚ ਕੀਤਾ, ਕਿਵੇਂ ਇੱਕ ਕ੍ਰਿਸਚਨ ਜਿਹੜਾ ਸਕੂਲ ਸੀ ਉਹਦੇ ਉੱਤੇ ਅਟੈਕ ਕੇ ਜੀ ਕਨਵਰਸ਼ਨ ਕਰ ਰਹੇ ਨੇ ਔਰ ਉਹਨਾਂ ਨੂੰ ਅੰਦਰ ਮਾਰ ਕੁਟਾਈ ਕੀਤੀ, ਤੋੜ ਬਾਅਦ 'ਚ ਆਇਆ ਕਿ ਹੈ ਹੀ ਕੁਛ ਨਹੀਂ। ਹੁਣ ਰੋਹਤਕ ਦੇ ਵਿੱਚ ਉਹਨਾਂ ਨੇ ਜਾ ਕੇ ਜਿਹੜਾ ਉਹ ਇੱਕ ਚਰਚ ਘੇਰ ਲਿਆ ਕਿ ਜੀ ਇੱਥੇ ਕਨਵਰਜਨ ਹੋਈ ਹੈ। ਉਹਨਾਂ ਨੇ ਪੁਲਿਸ ਨੇ ਵੈਰੀਫਾਈ ਵੀ ਕੀਤਾ
उन्होंने कहा पर भीड़ इकट्ठी और लोग घबराए हुए ने जिहड़े बेचारे ईसाई उत्थे संडे प्रेयर ਲਈ आंदे ने और सिक्योरिटी बीफ्ड अप एज हिंदू आउटफिट्स प्लान पैरेलल गैदरिंग नीयर चर्च टुडे। ये रोहतक के हवाले नाल हरियाणे च है और नाल दी नाल मिस्टर खट्टर हरियाणे का चीफ मिनिस्टर जिन्हें पब्लिकली नमाज पढ़न के उत्ते पाबंदी ला दी सारे हरियाणे स्कूल चिल्ड्रन इन हरियाणा टू रिसाइट गीता श्लोक्स फ्रॉम नेक्स्ट एकेडमिक सैशन। खट्टर CM says books related to Gita will become a part of curriculum for classes 5th and 7th। उन्हें कहा जी 5वीं तो 7वीं तक दियां सारियां किताबां दे विच गीता दे श्लोक दे कोर्स होणगे और सारे हरियाणे दे स्टूडेंट हो हिंदू होण सिख होण मुसलमान होण ईसाई होण कोई भी होण वो सारे जड़े ने वो गीता दे मैं सिर्फ हैडलाइनस पढ़ रहा खबर दियां जो तुसीं डिटेल देखदे हो फिर ये नज़र आंदा भी ये 1930 का नाजी जर्मनी है। करनाटका च हुण आ जाओ हरियाणे च पहला यूपी च बनारस च मोदी की कह रहा है हरियाणे च की है करनाटका मॉब सेट्स फायर टू बुक्स पैम्फलेट्स ओवर रिलीजियस कन्वर्शन एलिगेशंस वीडियोज वायरल। द इंसिडेंट टुक प्लेस एट श्री निवासपुर हियर ऑन सैटरडे। कोलार दे हवाले नाल है कि उन्होंने क्रिश्चियंस का जोड़ा बहुत सारा लिटरेचर इकट्ठा करके उन्होंने किताबां पैम्फलेट दूजे असी उन्होंने साड़िया। उन्होंने कहा जी दे आर प्रोपेगेटिंग क्रिश्चियनिटी और नाल दी नाल इन्होंने हुण क्योंकि ईसाइयां नूं टारगेट ते लै लिया कि भाई इस वेले वैस्ट अपने तौर तरीके च फसिया होया है और उन्हों का जोड़ा सारा लिटरेचर है उन्होंने फूकिया। नाल दी नाल ये लोग कर रहे ने हिंदू तो भी कर्नाटका दीयां सड़कां ते कर्नाटका दी सरकार की कर रही है। कर्नाटका गवर्नमेंट प्लान्स बिल प्रोहिबिटिंग लव जिहाद। लव जिहाद इज ए टर्म जनरली यूज्ड बाय राइट विंग एक्टिविस्ट टू रेफर टू एलिज्ड कैंपेन ऑफ मुस्लिम्स फोर्सिंग हिंदू गर्ल्स टू कन्वर्ट इन द गाइज ऑफ लव। हुण कर्नाटका हालांकि इन्हां दे अपने कमीशन ने पार्लीमेंट च कहा कि इस किस्म की कोर्ट च भी क्या होया कि कोई लव जिहाद ना दी कोई पर हुण कर्नाटका दी गवर्नमेंट जिहड़ी है वो दे आर प्रिपेयरिंग टू टेबल एंटी कन्वर्शन बिल ड्यूरिंग द ऑनगोइंग विंटर सैशन ऑफ लेजिस्लेचर दैट ए लॉ प्रोहिबिटिंग लव जिहाद विल आल्सो बी इंट्रोड्यूस्ड इन द डेज टू कम। ये कर्नाटका दे हवाले नाल खबरां ने। हुण हिमाचल च आ जाओ जिथे उन्हां दे 2 सैशन हुंदे ने उन्हां दीयां 2 असैंबलीज ने। जिहड़ा समर है वो शिमला च हुंदी है ते जिहड़ा उन्हां दा विंटर सैशन है वो धर्मशाला च हुंदा है जिथे कि दलाई लामे दा हैडकुआर्टर है और क्योंकि हुण विंटर ऑनसैट है ऑलरेडी दसंबर शुरू है सो उत्थे हज़ारां दी गिणती दे विच बहुत सारियां दूसरियां थावां तो हिंदू पहुंचे धर्मशाला और उन्होंने मंग की कि जी ये जिहड़ा शेड्यूल कास्ट कमीशन और ये खत्म करो और जनरल कैटेगरीज का भी कमीशन बनाया जाए। साडियां नौकरियां जा रही ने साडियां दूसरी हुण शांता कुमार बीजेपी का वड्डा लीडर है चीफ मिनिस्टर रहा हिमाचल का उन्हें एबॉलिश कास्ट बेस्ड रिजर्वेशन सेज शांता कुमार आफ्टर हिमाचल गवर्नमेंट सैट्स अप जनरल कैटेगरी कमीशन। हुण ऑलरेडी शेड्यूल कास्ट कमीशन या बैकवर्ड क्लासिस कमीशन ने जनरल कैटेगरी तो वैसे ही मेजोरिटी च लोग ने लेकिन हिमाचल सरकार ने वो भी कमीशन बनाता है तो शांता कुमार कह रहा है कि जिहड़ा इंडियन कॉन्स्टिट्यूशन दे विच शेड्यूल कास्ट नूं रिजर्वेशन दिती हुई है एबॉलिश कास्ट बेस्ड रिजर्वेशन। हुण असी मुसलमानां दे नाल की कर रहे ने ईसाइयां दी गल कीती की चल रहा है करनाटका तो लैके दूजे और ये हुण दलितां नूं भी टारगेट ते लिया भी कॉन्स्टिट्यूशन ही खत्म करो। फिर असी खबर देख रहे हैं नर्तक जाकिर हुसैन मंदिर तो उन्होंने मंदिर चों कढ़िया गया। हुण ये एक मुसलमान भारत नाट्यम का डांसर है जाकिर हुसैन और ये श्री रंगम रंगनाथ स्वामी मंदिर च क्योंकि ये नोन है मुसलमान है तिलक भी लाया होया ना दा ही मुसलमान है पर जदों जिहड़ा ये रंगू रात जिहड़ा भी मंदिर है इन्हां दा उस दे विचों जिहड़ा उहदा प्रोग्राम रखिया होया सी उस उन्होंने उतों बाहर कढ़ दिता है। ये तमिलनाडु दे विच ये वड्डा मंदिर है भारत नाट्यम का जिथे उन्हें अपनी परफॉर्मेंस देनी सी और इत्थे मंदिर दे विच मुसलमानां दी आस्था का केंद्र जिहड़ा वो मजार भी है और ये थुलका नाचियार कई उन्होंने देवे देवियां चों एक है तो 10 दसंबर नूं भारत नाट्यम का नर्तक जाकिर हुसैन
श्री रंगनाथर मंदिर गए। जाकिर हुसैन ने यह कहा कि मैनू उन्होंने मंदिर चो धक्के मार के बाहर कढ़ दिता है और ये कहा कि भी मैनू उतों खदेड़ दिता गया है। मेरे ये प्रिय भगवान रंगनाथ का घर है जिन्हों मैं अपने दिल के करीब रखदा है। मैं हर रोज़ उसकी आराधना करदा है। ये मंदिर मेरे लिए मां वर्गा है। एक जिहड़ा मंदिर के अधिकारी ने मैनू मंदिर चो बाहर कढ़िया, मैनू पहली बार एहसास कराया गया कि मैं इस धर्म नूं बिलोंग नहीं करता। मैनू कई लोगों के सामने बेइज्जत किया गया तो भगवान रंगनाथ के दर्शन नहीं करन दिते गए। ये कंडा हमेशा मेरे दिल च रहेगा, पर मेरी आस्था जिहड़ी आ रंगनाथ प्रभु बारे घट नहीं होएगी। और ये वो अगों ने अपना फिर ਉਹੀ ਦੱਸਿਆ कि मैं तो बड़ा वैष्णव भगत है। हुण ये जिहड़ा जाकिर हुसैन डांसर है, छोटा नहीं है, इंटरनेशनल फेम का है। ये तमिलनाडु के हालां तिलक ला के वो हिंदुओं वाले ही काम करता है सारे, पर क्योंकि ਉਹਦੇ ਨਾਂ ਨਾਲ जाकिर हुसैन लगा होया है इसलिए तमिलनाडु का मंदिर ਉਹਨੂੰ बाहर कढ़ दिंदा है। करनाटका च असीं देख लिया, राजस्थान च देख लिया, हिमाचल च देख लिया। तो जे असीं कहंदे हैं कि ऑलरेडी इंडिया जिमें 1930 च नाजी जर्मनी सी, ऑलरेडी भारत जिहड़ा है एक हिंदू राष्ट्र बन चुका है। ये 24 घंटिया दियां ये खबरां ने, ये वो ने जिहड़ियां पब्लिश हुई हैं, जिहड़ियां किस लैवल ते वापर रहा, जिहड़ी कदे किसी पासे बाहर ही नहीं आती है। उदों तुसीं अंदाजा लाओ कि आम उस मुल्क च रहने वाला सिख, मुसलमान, ईसाई, दलित जां इस जाकिर हुसैन वर्गे जिहड़े मुसलमान घरां च जम के भी हिंदुआं नूं दसना चाहुंदे ने कि जी असीं तुहाडे बहुत भगत हैं तुहाडे देवतिआं दे, उन्हां दे नाल की हो रिहा हुण होर हिंदू राष्ट्र की है। बिल्कुल डॉक्टर साहब तुहाडा बहुत बहुत धन्नवाद। सो इत्थे लेने ब्रेक। व्यूअर्स तुसां ने इसे तरह बने रहना, मिलदे हां छोटे ਜਿਹੇ वक्फे तो बाद। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। दर्शकों ब्रेक बाद तुहाडा सब दा भरपूर स्वागत है। सो व्यूअर्स हुण आपां गलबात करन जा रहे हैं कि भारत के डिफेंस मिनिस्टर राजनाथ सिंह ने कहा है कि पाकिस्तान दहशतगर्दी के जरिए भारत की जिहड़ी शांति नूं भंग करता है। सो दूसरे पासे भारत ने रिपब्लिक डे 26 जनवरी की परेड मौके सेंट्रल एशिया के 5 मुस्लिम मुल्कों के मुखिया नूं चीफ गैसट वजों इनवाइट किया। सो इस बारे आपां गलबात करन जा रहे हैं। सो असीं चाहांगे कि तुसां नाल इसे तरह बने रहना, देखण सुन लई लिख लई तुहाडा सब दा बहुत बहुत धन्नवाद जी। डॉक्टर साहब की विचार ने इस मुद्दे बारे? देखो असी जदों आलमोस्ट 57 प्लस ही होणगे इस्लामिक मुल्कों की गल करते हैं तो इस गल का अफसोस भी हुंदा है। हालां जदों असी अपने लोगों की गल करते हैं कि सिख कौम एक कौम है, सिख सारे नेशन विदाउट ए कंट्री, कि साडे कोल असी एक नेशन हाँ पर साडे कोल मुल्क नहीं है। पर जदों मैं बहुत बार देखदा है जो कश्मीरियां दे नाल हो रहा है जां भारत के नक्शे च क्या 200 मिलियन मुसलमानों नाल हो रहा है, तो मैनूं ये लगता है भी ये जिहड़े 57 मुल्क ने इस्लामिक पाकिस्तान नूं छड्ड के, पाकिस्तान तो जिन्नी कुछ बाहर आ सकता है कुछ, इन्हां दी ज़मीर कित्थे है? इन्हां नूं क्यों नहीं लगता है
ਕਿ ਭਾਈ ਉਹਨਾਂ ਦੇ ਫੈਲੋ, ਉਹਨਾਂ ਦੇ ਹਮ ਮਜ਼ਹਬ ਉਹਨਾਂ ਦੇ ਨਾਲ ਕੀ ਹੋ ਰਿਹਾ। ਔਰ ਇਹ ਜੇ ਕਹਿਣਾ ਹੋਏ, ਜੇ ਸਾਊਦੀ ਅਰੇਬੀਆ ਜਾਂ ਇਹ ਮੁਲਕ ਇਹ ਫੈਸਲਾ ਕਰਨ ਕਿ ਵੀ ਅਸੀਂ ਆਪਣੇ ਹਮ ਮਜ਼ਹਬਾਂ ਦੀ ਮਦਦ ਕਰਨੀ ਹੈ, ਇੱਕ ਦਿਨ ਲਈ ਤੇਲ ਬੰਦ ਕਰ ਦੇਣ, ਇੱਕ ਦਿਨ ਲਈ ਉਹਨਾਂ ਨੂੰ ਕਹਿਣ ਕਿ ਜੀ ਜੇ ਤੁਸੀਂ ਬੰਦੇ ਦੇ ਪੁੱਤਰ ਬਣੋ, ਅਸੀਂ ਤੁਹਾਨੂੰ, ਜੇ ਤੁਸੀਂ ਨਹੀਂ ਕਰੋਗੇ ਅਸੀਂ ਤੁਹਾਨੂੰ ਤੇਲ ਨਹੀਂ ਵੇਚਣਾ, ਇਹ ਗੁੱਡਿਆਂ ਭਰਨੇ ਆ ਜਾਣਗੇ। ਪਰ ਇਹ ਤਾਂ ਸੱਦ ਕੇ ਉਹ ਸਾਊਦੀ ਅਰੇਬੀਆ ਹੋਏ, UAE ਹੋਏ, ਉਹ ਉਹਨਾਂ ਨੂੰ ਆਪਣੇ ਹਾਈਐਸਟ ਸਿਵਲ ਅਵਾਰਡ ਮੋਦੀ ਨੂੰ ਦਿੰਦੇ ਨੇ, ਜਿਹਨੇ ਕਿਸ ਲੈਵਲ ਤੇ ਜਾ ਕੇ ਕੀਤਾ। ਔਰ ਇਹੀ ਹਾਲ ਅਸੀਂ ਈਵਨ ਕਸ਼ਮੀਰੀਆਂ ਦੇ ਹਵਾਲੇ ਨਾਲ ਤਾਂ ਦੇਖ ਹੀ ਰਹੇ ਹਾਂ, ਭਾਰਤੀ ਮੁਸਲਮਾਨਾਂ ਦੇ, ਫਲਸਤੀਨੀਆਂ ਦੇ ਹਵਾਲੇ ਨਾਲ ਵੀ। ਹੁਣ ਇਜ਼ਰਾਈਲ ਦੇ ਨਾਲ ਇੱਕ ਪਹਿਲਾਂ ਇੱਕ ਕੰਧ ਜਿਹੀ ਖੜੀ ਸੀ, ਨਹੀਂ ਹੁਣ ਤਾਂ ਉਹ ਸਾਰੇ ਕੋਈ ਹਨੇਰੇ ਉਹਨਾਂ ਨਾਲ ਸੰਬੰਧ ਬਣਾ ਰਿਹਾ, ਕੋਈ ਸਵੇਰੇ ਬਣਾ ਰਿਹਾ, ਕੋਈ ਦਾ ਨਜ਼ਰ ਆ ਰਿਹਾ। ਉਹ ਤਾਂ ਉਹਨੂੰ ਮਾਰ ਦਿੱਤਾ ਸੀ ਇਜਿਪਟ ਵਾਲੇ ਨੂੰ, ਸਦਾਤ ਨੂੰ, ਕਿ ਜੀ ਉਹਨੇ ਕੰਪਰੋਮਾਈਜ਼। ਹੁਣ ਕੌਣ ਨਹੀਂ ਕਰ ਰਿਹਾ? ਸਾਊਦੀ ਅਰੇਬੀਆ ਨੇ ਵੀ ਕੀਤਾ ਹੋਇਆ, ਦੂਜਿਆਂ ਨੇ ਵੀ ਕੀਤਾ ਹੋਇਆ। ਔਰ ਇੰਡੀਆ ਕਿਵੇਂ ਕਲੈਵਰਲੀ ਇਸ ਸਾਰੇ ਨੂੰ, ਅੱਗੇ ਤਾਂ ਅਸੀਂ ਦੇਖਦੇ ਹਾਂ ਕਿ UAE ਨੂੰ ਤਾਂ ਉਹਨਾਂ ਨੇ ਪੱਟਿਆ ਹੀ ਹੈ, ਔਰ ਜਿਸ ਹੱਦ ਤੱਕ ਜਾ ਕੇ UAE ਐਂਡ ਇੰਡੀਆ ਦੀ ਰਿਲੇਸ਼ਨਸ਼ਿਪ ਹੈ, ਉਹ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਉਹ ਉਹਨਾਂ ਦੀ ਕਲਾਇੰਟ ਸਟੇਟ ਹੀ ਬਣ ਗਈ ਹੈ ਜਿਵੇਂ UAE। ਲੇਕਿਨ ਦੂਸਰੇ ਪਾਸੇ ਹੁਣ ਇੰਡੀਆ ਦੀ ਅੱਖ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਨੇ, ਜਿਨ੍ਹਾਂ ਦੇ ਵਿੱਚ ਇਹ ਸਾਰੇ ਹੀ ਅਸੀਂ ਗੱਲ ਕਰਦੇ ਹਾਂ, ਜਿਹੜੀਆਂ 6 ਸਟੇਟਾਂ ਸੋਵੀਅਤ ਯੂਨੀਅਨ ਤੋਂ ਟੁੱਟੀਆਂ ਔਰ ਇਸਲਾਮਿਕ ਮੁਸਲਮਾਨ ਮੈਜੋਰਿਟੀ ਹੈ, ਉਹਨਾਂ ਦੇ ਉੱਤੇ ਵੀ ਡੋਰੇ ਪਾ ਰਹੇ ਨੇ। ਪਰ ਇਹ ਕਿਸ ਅੰਦਾਜ਼ ਦੇ ਵਿੱਚ ਪਾਕਿਸਤਾਨ ਨੂੰ ਡਿਮੋਨਾਈਜ਼ ਕਰਨ ਦੀ ਗੱਲ, ਉਸ ਨੂੰ ਬਦਨਾਮ ਕਰਨ ਦੀ ਗੱਲ, ਅੱਤਵਾਦ ਜਾਂ ਦਹਿਸ਼ਤਗਰਦੀ ਨਾਲ ਜੋੜਨ ਦੀ ਗੱਲ, ਮੈਨੂੰ ਹੈਰਾਨੀ ਹੋਈ ਵੀ ਰਾਵਤ ਦੇ ਮੌਕੇ, ਕਿਉਂਕਿ ਇਹਨਾਂ ਦੀ ਆਪਣੀ ਫੇਲਿਅਰ ਰਾਵਤ ਹੋਣੀ ਸੀ, ਇਹ ਨਹੀਂ ਕਿਸੇ ਨੇ ਬਿਆਨ ਦਿੱਤਾ ਕਿ ਜੀ ਇਹ ਤਾਂ ਪਾਕਿਸਤਾਨ ਨੇ ਡੇਗ ਦਿੱਤਾ ਹੈਲੀਕਾਪਟਰ ਉਹਦਾ। ਹਾਲਾਂਕਿ ਕਈ ਕੰਸਪੀਰੇਸੀ ਥਿਊਰੀਜ਼, ਕਈ ਕੁਛ ਹੀ ਸਾਹਮਣੇ ਆ ਰਿਹਾ, ਹੁਣ ਇਹਨਾਂ ਨੇ ਮੂੰਹ ਬੰਦ ਕਰ ਲਿਆ, ਪਰ ਉਹਨਾਂ ਦੇ ਆਪਣੇ ਜਿਹੜੇ ਨੇ ਐਕਸਪਰਟ ਵੀ ਉਹ ਸਵਾਲ ਕਰ ਰਹੇ ਨੇ। ਹੁਣ ਇਹ ਕੋਈ ਮੌਕਾ ਜਿੱਥੇ ਪਾਕਿਸਤਾਨ ਨੂੰ ਬਦਨਾਮ ਕੀਤਾ ਜਾ ਸਕਦਾ, ਹੱਥੋਂ ਨਹੀਂ ਜਾਣ ਦਿੰਦੇ। ਜਿਹੜਾ ਭਾਰਤ ਨੇ ਫੌਜੀ ਇੰਟਰਵੈਂਸ਼ਨ ਕਰਕੇ, ਫੌਜੀ ਹਮਲਾ ਕਰਕੇ, ਇੰਟਰਨੈਸ਼ਨਲ ਕਾਨੂੰਨਾਂ ਦੀ, UN ਚਾਰਟਰ ਦੀ ਵਾਇਲੇਸ਼ਨ ਕੀਤੀ ਸੀ 1971 ਦੇ ਵਿੱਚ, ਜਿਹਨੂੰ ਇਹਨਾਂ ਨੇ ਬੰਗਲਾਦੇਸ਼ ਦੇ ਨਾਂ ਥੱਲੇ, ਜਿਹੜਾ ਉਹ ਬੰਗਲਾਦੇਸ਼ ਲਿਬਰੇਸ਼ਨ ਵਾਰ ਕਹਿ ਕੇ ਬੰਗਾਲੀਆਂ ਨੂੰ ਵੀ ਸੂਟ ਕਰਦਾ ਸੀ। ਦੇਖੋ ਜੀ ਅਸੀਂ ਲਿਬਰੇਟ ਕਰਾਇਆ, ਮੁਕਤੀ ਵਾਈ ਨਹੀਂ ਫਲਾਣਾ ਟਿਮਕਾ। ਹੁਣ ਟਾਕੇ 'ਚ ਖਲੋ ਕੇ ਮੋਦੀ ਨੇ ਕਿਹਾ ਸੀ ਕਿ ਜੀ ਅਸੀਂ ਜਿਹੜਾ ਉਹ ਕੀਤਾ, ਔਰ ਕੋਈ ਸ਼ੱਕ ਹੀ ਨਹੀਂ ਹੈ ਕਿ ਭਾਰਤ ਦਾ ਫੌਜੀ ਪਾਰਟ, ਔਰ ਕਿਵੇਂ ਉਹਨਾਂ ਨੇ ਰਿਫਿਊਜੀਜ਼ ਔਰ ਦੂਸਰੇ ਤੀਸਰੇ ਵਾਲਾ ਇੱਕ ਨੈਰੇਟਿਵ ਬਿਲਡ ਕਰਕੇ ਫੌਜੀ ਅਟੈਕ ਕੀਤਾ। ਔਰ ਉਸ ਸਾਰੇ ਦਾ ਹਿੱਸਾ ਸੀ ਸੋਵੀਅਤ ਯੂਨੀਅਨ ਦੇ ਨਾਲ ਕੁਝ ਮਹੀਨੇ ਪਹਿਲਾਂ TT ਸਾਈਨ ਕਰਦੀ ਹੈ ਇੰਦਰਾ ਗਾਂਧੀ ਕਿ ਜੀ ਅਸੀਂ ਇੱਕ ਦੂਜੇ ਨੂੰ ਕਰਾਂਗੇ ਜਿਹੜਾ ਉਹ ਇੰਟਰਵੀਨ ਕਰਾਂਗੇ। ਮਤਲਬ ਇਹ ਹੀ ਸੀ ਕਿ ਅਮਰੀਕਾ ਨੂੰ, ਜਿਹੜਾ ਅਮਰੀਕਾ ਬਿਲਕੁਲ ਲਿਊਕਵਾਰਮ ਹੋ ਗਿਆ, ਉਹਨਾਂ ਦਾ 7ਵਾਂ ਬੇੜਾ ਤੁਰਿਆ, ਪਤਾ ਨਹੀਂ ਕਿੱਥੇ ਫਸਿਆ ਰਿਹਾ। ਔਰ ਪਾਕਿਸਤਾਨ ਦੇ ਮੇਨ ਤੋਂ 1000 ਮੀਲ ਦੂਰ ਦੂਸਰੇ ਪਾਸੇ ਈਸਟ ਬੰਗਾਲ ਦੇ ਵਿੱਚ ਜਿਹੜਾ ਉਹਨਾਂ ਨੂੰ ਘੇਰ ਲਿਆ, ਔਰ ਜਿਹੜਾ ਉਹ ਉਹਨਾਂ ਦਾ ਸਰੈਂਡਰ ਲੈ ਰਿਹਾ। ਹੁਣ ਇਹ ਠੀਕ ਹੈ ਕਿ ਉਹਦੀ ਇੱਕ ਪਾਕਿਸਤਾਨ ਦੀ ਇੱਕ ਮਿਲਟਰੀ ਡਿਫੀਟ ਵੀ ਸੀ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਲਈ ਪਾਕਿਸਤਾਨ 'ਚ ਕਦੇ ਵੀ ਸ਼ਾਇਦ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਗਈ ਕਿ ਭਾਈ ਕੀ ਯਹੀਆ ਖਾਨ ਦੇ ਖਾਤੇ 'ਚ ਪਾਇਆ ਗਿਆ, ਕੀ ਮੁਜੀਬ ਦੇ ਪਾਇਆ ਗਿਆ, ਕੀ ਭੁੱਟੋ ਦੇ। ਚੰਗਾ ਹੁੰਦਾ ਕਿ ਬਈ ਓਨੈਸਟ ਡਿਬੇਟ ਹੁੰਦੀ ਕਿ ਭਾਈ ਇਸ ਸਾਰੇ ਲਈ ਕੌਣ ਜ਼ਿੰਮੇਵਾਰ ਹੈ। ਲੇਕਿਨ ਜੇ ਤੁਸੀਂ 71 ਤੋਂ ਬਾਅਦ ਦੇਖਦੇ ਹੋ ਤੇ ਉਹੀ ਪਾਕਿਸਤਾਨ ਜਿਹਨੂੰ ਉਹਨਾਂ ਨੇ ਦੋ ਹਿੱਸਿਆਂ 'ਚ ਤੋੜ ਕੇ ਇੱਕ ਮੁਲਕ ਨੂੰ ਬੰਗਲਾਦੇਸ਼ ਬਣਾਇਆ, ਲੇਕਿਨ ਉਹੀ ਕਾਰਗਿਲ ਵਾਰ ਦਾ ਦੇਖ ਲਓ, 1000 ਤੋਂ ਉੱਤੇ ਮੁਰਦੇ ਇਹਨਾਂ ਨੇ ਆਪਣੇ ਚੁੱਕੇ ਨੇ ਇੰਡੀਆ ਨੇ। ਔਰ ਉਸ ਤੋਂ ਬਾਅਦ ਹੁਣ ਤੱਕ ਬਾਲਾਕੋਟ ਤੋਂ ਬਾਅਦ ਵੀ ਇਹਨਾਂ ਨੇ ਦੇਖ ਲਿਆ ਕਿ ਵੀ ਇਹਨਾਂ ਦਾ ਕਿੰਨਾ ਕਿਆ। ਔਰ ਇਹ ਉਹਨਾਂ ਦੇ ਆਪਣੇ ਐਕਸਪਰਟ ਕਹਿੰਦੇ ਨੇ ਕਿ 65-71 ਦੀਆਂ ਜੰਗਾਂ ਦੇ ਵਿੱਚ ਕੋਈ ਜਿੱਤ ਹਾਰ ਨਹੀਂ ਸੀ ਕਿਸੇ ਦੀ, ਔਰ ਪਾਕਿਸਤਾਨ ਨੇ ਬਰਾਬਰੀ ਦੇ ਨਾਲ ਉਹ ਜੰਗਾਂ ਲੜੀਆਂ ਨੇ। ਵੈਸਟਰਨ ਫਰੰਟ ਤੇ ਇੰਡੀਆ ਅੱਗੇ ਨਹੀਂ ਜਾ, ਬੰਗਲਾਦੇਸ਼ ਤਾਂ ਉਹ ਵਲਨਰੇਬਿਲਟੀ ਹੋਈ। ਲੇਕਿਨ ਕਿਵੇਂ ਇਹ ਉਸ 50 ਸਾਲ ਪਹਿਲਾਂ ਦੀ ਘਟਨਾ ਨੂੰ ਆਪਣਾ ਵਿਜੇ ਦਿਵਸ ਐਲਾਨਦੇ ਨੇ, ਔਰ ਇਹ ਵੀ ਰਾਵਤ ਨੇ ਵੀ ਮਰਨ ਤੋਂ 2 ਦਿਨ ਪਹਿਲਾਂ ਉਹਨੂੰ ਵਿਜੇ ਪਰਵ ਦੇ ਨਾਂ ਤੇ ਮੈਸੇਜ ਦਿੱਤਾ ਸੀ ਕਿ ਜੀ 50 ਸਾਲ ਹੋ ਗਏ ਨੇ, ਬਹਾਦਰ ਭਾਰਤੀ ਫੌਜ ਇੱਧਰ ਉੱਧਰ। ਉਹਨੂੰ ਨਹੀਂ ਸੀ ਪਤਾ ਵੀ ਉਹਦੀ ਆਪਣੀ ਮੌਤ ਦਾ ਸਮਾਨ ਕਿਹਨੇ ਤਿਆਰ ਕੀਤਾ ਹੋਇਆ, ਇਹ ਤਾਂ ਅਜੇ ਅਸੀਂ ਨਹੀਂ ਕਹਿਣਾ ਚਾਹੁੰਦੇ, ਲੇਕਿਨ ਉਹਦਾ ਆਪਣਾ ਐਂਡ ਹੋਇਆ। ਹੁਣ ਕਿਵੇਂ ਇਸ ਸਾਰੇ ਦੇ ਚੱਲਦੇ ਆ, ਹਾਲਾਂ ਰਾਵਤ ਦੇ ਮਰਨ ਤੇ
ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਉਹਨਾਂ ਦੇ ਫੌਜ ਦੇ ਲੈਵਲ ਤੋਂ ਪੂਰਾ ਉਹਨਾਂ ਨੇ ਜਿਹੜਾ ਸਿੰਪਥੀ ਦੇ ਲਫ਼ਜ਼ ਕਹੇ। ਹਾਲਾਂਕਿ ਚਾਈਨਾ ਨੇ ਤਾਂ ਤੰਜ਼ ਕੀਤੀ, ਉਹਨਾਂ ਦੇ ਮੀਡੀਆ ਨੇ ਵੀ, ਦੂਜਿਆਂ ਨੇ ਵੀ, ਆਹ ਦੇਖ ਲਓ ਤੁਹਾਡੀ ਵੱਡੀ ਫੌਜ ਕਿ ਵੀ ਜਿਹਦੇ 'ਚ ਇਨਡਿਸਪਲਿਨ ਹੈ ਔਰ ਨਾ ਤੁਹਾਡਾ ਕੋਈ ਰੈਸਕਿਊ ਆਪਰੇਸ਼ਨ, ਉਹਦਾ ਜਵਾਬ ਨਹੀਂ ਕਿਸੇ ਨੂੰ ਸਰਿਆ। ਲੇਕਿਨ ਉਹੀ ਘਿਸੀ ਪਿਟੀ ਲਕੀਰ ਹੁਣ ਦਿੱਲੀ ਦੇ ਵਿੱਚ ਇੰਡੀਆ ਗੇਟ 'ਚ ਇਹ ਰਾਜਨਾਥ ਸਿੰਘ ਪਹੁੰਚ ਜਾਂਦਾ ਔਰ ਜਿਹੜੀ ਮੀਡੀਆ ਦੀਆਂ ਹੈਡਲਾਈਨਸ ਲੱਗਦੀਆਂ ਨੇ ਕਿ ਅੱਤਵਾਦ ਦੇ ਜ਼ਰੀਏ ਭਾਰਤ ਦੀ ਸ਼ਾਂਤੀ ਭੰਗ ਕਰਨਾ ਚਾਹੁੰਦਾ ਹੈ ਪਾਕਿਸਤਾਨ। ਇਹ ਰਾਜਨਾਥ ਇਹੀ ਹੈਡਲਾਈਨ ਲੱਗੀ ਹੋਈ ਹੈ ਔਰ ਉਹਨੇ ਕਿਹਾ ਜੀ 1971 'ਚ ਅਸੀਂ ਸਿੱਧੀ ਜੰਗ ਵੀ ਜਿੱਤੀ ਸੀ, ਅਸਿੱਧੀ ਵੀ ਅਸੀਂ ਹੀ ਜਿੱਤਾਂਗੇ। ਹੁਣ ਪਾਕਿਸਤਾਨ ਨੂੰ ਕਹਿ ਰਹੇ, ਇਹ ਕਹਿ ਰਹੇ ਜੀ ਅਸੀਂ 71 'ਚ ਡਾਇਰੈਕਟ ਵਾਰ ਜਿੱਤੀ, ਹੁਣ ਇਨਡਾਇਰੈਕਟ ਪ੍ਰੋਕਸੀ ਵਾਰ ਪਾਕਿਸਤਾਨ ਜਿਹੜਾ ਹੈ ਥਰੂ ਦਹਿਸ਼ਤਗਰਦੀ ਕਰ ਰਿਹਾ, ਇਹਨੂੰ ਵੀ ਅਸੀਂ ਜਿੱਤਾਂਗੇ। ਔਰ ਉਹਨੇ ਕਿਹਾ ਕਿ ਭਾਈ ਇਹ ਭਾਰਤ ਦੀ ਦਾ ਅਮਨ ਭੰਗ ਕਰਨਾ ਚਾਹੁੰਦਾ ਹੈ। ਭਾਰਤੀ ਫੌਜ ਨੇ 1971 'ਚ ਪਾਕਿਸਤਾਨ ਦੀਆਂ ਪਲਾਨਸ ਨੂੰ ਨਾਕਾਮ ਕਰ ਦਿੱਤਾ ਸੀ, ਅਸੀਂ ਸਿੱਧੀ ਜੰਗ ਜਿੱਤੀ ਸੀ ਔਰ ਹੁਣ ਅਸੀਂ ਜਿਹੜੀ ਪਾਕਿਸਤਾਨ ਵੱਲੋਂ ਅੱਤਵਾਦ ਰਾਹੀਂ ਚਲਾਈ ਜਾ ਰਹੀ ਜੰਗ ਹੈ ਉਹ ਵੀ ਜਿੱਤਾਂਗੇ। ਕਿ ਇਹ ਜਿਹੜਾ ਨਾਲ ਦੀ ਨਾਲ ਕਹਿ ਰਿਹਾ ਜੀ, ਇਹ ਉਹਨਾਂ ਨੇ ਸਾਬਤ ਕਰਤਾ 1971 'ਚ ਬੰਗਲਾਦੇਸ਼ ਦੇ ਅਲੱਗ ਹੋਣ ਨੇ ਕਿ 1947 'ਚ ਜਿਹੜੀ ਮਜ਼ਹਬ ਤੇ ਬੇਸਡ ਵੰਡ ਹੋਈ ਸੀ ਉਹ ਗਲਤ ਸੀ। ਬੰਗਲਾਦੇਸ਼ ਹਿੰਦੂ ਰਾਸ਼ਟਰ ਬਣ ਗਿਆ ਜਾਂ ਬੰਗਲਾਦੇਸ਼ ਨੇ ਕੋਈ ਹੋਰ, ਬੰਗਲਾਦੇਸ਼ ਪਾਕਿਸਤਾਨ ਤੋਂ ਵੀ ਪਹਿਲਾਂ ਉਹਨੇ ਆਪਣੇ ਆਪ ਨੂੰ ਇਸਲਾਮਿਕ ਮੁਲਕ ਐਲਾਨਿਆ। ਹੁਣ ਇਹ ਕਹਿਣਾ ਕਿ ਜੀ 2 ਨੇਸ਼ਨ ਥਿਊਰੀ ਗਲਤ ਸੀ, ਇਹਦੇ ਚੋਂ ਇਹ ਕੱਢ ਰਹੇ ਨੇ 2 ਨੇਸ਼ਨ ਥਿਊਰੀ ਤਾਂ ਗਲਤ ਹੁੰਦੀ ਜੇ ਬੰਗਲਾਦੇਸ਼ ਆਪਣੇ ਆਪ ਨੂੰ ਅਨ ਇਸਲਾਮਿਕ ਮੁਲਕ ਐਲਾਨਦਾ ਜਾਂ ਤੁਹਾਡਾ ਐਲਾਈ ਬਣ ਜਾਂਦਾ ਉਹ ਕਿ ਜੀ ਅਸੀਂ ਇਸਲਾਮਿਕ ਨਹੀਂ ਹਾਂ। ਨਾਲ ਦੀ ਨਾਲ ਉਹ ਕਹਿ ਰਿਹਾ ਕਿ ਜੀ ਇਹ ਜਿਹੜਾ ਅਸੀਂ 1971 'ਚ ਪਾਕਿਸਤਾਨ ਦੇ ਉੱਤੇ ਜਿਹੜੀ ਜਿੱਤ ਹਾਸਲ ਕੀਤੀ ਉਹਨੂੰ ਅਸੀਂ ਸਵਰਣਮ ਵਿਜੇ ਪਰਬ ਗੋਲਡਨ ਜੁਬਲੀ ਜਸ਼ਨ ਗੋਲਡਨ ਜੁਬਲੀ 50 ਸਾਲ ਅਸੀਂ ਗੋਲਡਨ ਜੁਬਲੀ ਜਸ਼ਨ ਮਨਾ ਰਹੇ ਹਾਂ। ਔਰ ਉਹਨਾਂ ਨੇ ਕਿਹਾ ਜੀ ਉਸ ਵੇਲੇ ਸਾਡੇ ਹਥਿਆਰਬੰਦ ਫੌਜਾਂ ਨੇ ਜਿਹੜੀ ਬਹਾਦਰੀ ਦਿਖਾਈ ਉਹ ਹਮੇਸ਼ਾ ਭਾਰਤ ਲਈ ਮਾਣ ਹੈ ਔਰ ਉਹਨਾਂ ਨੇ ਇਹ ਕੀਤਾ ਉਹ ਕੀਤਾ। ਜਿਹੜਾ ਮੇਨ ਤੁਹਾਡਾ ਹੀਰੋ ਸੀ ਜਨਰਲ ਸੁਬੇਗ ਸਿੰਘ ਜਿਹਨੇ ਉਹ ਮੁਕਤੀ ਵਾਹਿਨੀ ਨੂੰ ਟ੍ਰੇਨਡ ਕਰਕੇ ਉੱਥੇ ਜਿਹੜਾ ਆਪਣੀ ਫੌਜ ਰਾਹੀਂ ਲੜਾਈ ਲੜੀ ਸੀ, ਉਹ ਤਾਂ ਤੁਹਾਡੀ ਫੌਜ ਦੇ ਖਿਲਾਫ ਜੂਨ ਦੇ ਪਹਿਲੇ ਹਫ਼ਤੇ ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਔਰ ਭਾਈ ਅਮਰੀਕ ਸਿੰਘ ਦੇ ਨਾਲ 72 ਘੰਟੇ ਤੁਹਾਡੀ ਫੌਜ ਨੂੰ ਨੇੜੇ ਨਹੀਂ ਲੱਗਣ ਦਿੱਤਾ। ਤੁਸੀਂ ਬੰਗਲਾਦੇਸ਼ 'ਚ ਕਿਹੜੇ ਗੁਲ ਖਲਾਏ ਉਹ ਤਾਂ ਬਾਅਦ ਦੀ ਗੱਲ ਹੈ, ਪਰ ਤੁਸੀਂ ਆਪਣੀ ਦੇਖੋ ਕਿ ਵੀ ਤੁਹਾਡੀ ਕੀ ਔਕਾਤ ਹੈ ਕਿ ਤੁਹਾਡੀ ਫੌਜ ਉੱਥੇ 72 ਘੰਟੇ ਜਿਹੜੀ ਹੈ ਔਰ ਹਜ਼ਾਰਾਂ ਫੌਜੀ ਮਰਵਾ ਕੇ ਉਹਨਾਂ ਦੀਆਂ ਲਾਸ਼ਾਂ ਚੁੱਕ ਕੇ ਤੁਸੀਂ ਦਰਬਾਰ ਸਾਹਿਬ 'ਚੋਂ ਜਿਹੜੇ ਹੈ ਉਹ ਕਾਬਜ਼ ਹੋਏ ਅਕਾਲ ਤਖਤ ਦੇ ਉੱਤੇ। ਹੁਣ ਇੱਕ ਪਾਸੇ ਤਾਂ ਇਹ ਫੁੱਲੀ ਹੇਟਡ ਦੀ ਲਾਈਨ, ਪਰ ਹੁਣ 26 ਜਨਵਰੀ ਆ ਰਹੀ ਹੈ, ਇਹ ਮੇਕ ਸ਼ੋਰ ਕਰਦੇ ਨੇ ਕਿ ਉਹ ਅੰਗਰੇਜ਼ਾਂ ਦੇ ਸਾਰੇ ਸਿਸਟਮ ਦੇ ਵਿੱਚ ਜਿਹੜੀ ਉਹਨਾਂ ਦੀ ਬਣਾਈ ਦਿੱਲੀ ਹੈ ਉਸ ਨੂੰ ਲਿਊਟੈਂਸ ਦਿੱਲੀ ਜਿਹਨੂੰ ਕਹਿੰਦੇ ਨੇ ਉਹਦੇ 'ਚ ਦਿਖਾਣ ਕੇ ਜੀ ਸਾਡਾ ਜਲਵਾ ਕਿੰਨਾ ਹੈ। 2020 ਵੇਲੇ 26 ਜਨਵਰੀ ਦਾ ਜਿਹੜਾ ਬੀਤਿਆ ਇਹ ਇਹਨਾਂ ਨੇ 2021 ਦੀ 26 ਜਨਵਰੀ ਵੇਲੇ ਉਹਨੂੰ ਬੋਰਿਸ ਜੌਨਸਨ ਨੂੰ ਸੱਦਿਆ ਹੋਇਆ ਸੀ, ਪਰ ਉਦੋਂ ਜਿਹੜਾ ਉਹ ਦੱਸ ਦਿੱਤਾ ਕਿਸਾਨਾਂ ਦਾ ਮੂਵਮੈਂਟ ਵੀ ਚੱਲ ਰਹੀ ਸੀ ਕਿ ਖਬਰਦਾਰ ਤੂੰ ਆਇਆ ਔਰ ਉਹ ਬਹਾਨਾ ਬਣਾ ਕੇ ਦੌੜ ਗਿਆ। ਹੁਣ ਇਹ ਦੱਸਣਾ ਚਾਹੁੰਦੇ ਨੇ ਕਿਉਂਕਿ ਇੱਕ ਪਾਸੇ ਜਿਵੇਂ ਅਸੀਂ ਡਿਸਕਸ ਕੀਤਾ ਕਿ ਭਾਰਤ ਭਰ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਕਿਵੇਂ ਵਿਉਂਤਬੱਧ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਡਿਮਿਨਿਸ਼ ਕੀਤਾ ਜਾ ਰਿਹਾ, ਖਤਮ ਕੀਤਾ ਜਾ ਰਿਹਾ, ਡਿਸਟਰੋਏ ਕੀਤਾ ਜਾ ਰਿਹਾ। ਪਰ ਇਹ ਦੁਨੀਆ ਨੂੰ, ਵੈਸਟਰਨ ਵਰਲਡ ਨੂੰ ਔਰ ਇਹ ਜਿਹੜੇ ਦੂਸਰੇ ਅਕਲ ਦੇ ਅੰਨੇ ਇਸਲਾਮਿਕ ਮੁਲਕ ਵਾਲੇ ਨੇ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਨੇ ਕਿ ਜੀ ਦੇਖੋ ਅਸੀਂ ਤੁਹਾਡਾ ਕਿੰਨਾ ਮਾਣ ਤਾਣ ਕਰਦੇ ਹਾਂ, ਅਸੀਂ ਤਾਂ ਇਸਲਾਮ ਔਰ ਤੁਹਾਡੇ ਮੁਲਕਾਂ ਦੇ ਅਸੀਂ ਬਹੁਤ ਵੱਡੇ ਖੈਰ ਖੁਆਹ। ਔਰ ਇਹ ਐਸ ਜੈ ਸ਼ੰਕਰ ਜਿਹੜਾ ਹੈ ਇਹ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਹੈ ਉਹ ਇਹ ਕਹਿ ਰਿਹਾ ਕਿ 5 ਸੈਂਟਰਲ ਏਸ਼ੀਅਨ ਲੀਡਰਸ ਇਨਵਾਈਟਡ ਐਜ਼ ਰਿਪਬਲਿਕ ਡੇ ਚੀਫ ਗੈਸਟ। ਜਿਹੜੀ 26 ਜਨਵਰੀ ਆ ਰਹੀ ਹੈ ਇਹ ਜਿਹੜੇ 5 ਮੇਨ ਏਸ਼ੀਅਨ ਸੈਂਟਰਲ ਏਸ਼ੀਅਨ ਜਿਹੜੇ ਸੋਵੀਅਤ ਯੂਨੀਅਨ ਤੋਂ ਟੁੱਟੇ ਨੇ ਉਹ ਰਿਪਬਲਿਕ ਜਿਨ੍ਹਾਂ 'ਚ ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ ਕਿ ਉਹਨਾਂ ਦੇ ਹੈੱਡ ਆਫ ਸਟੇਟਸ ਨੂੰ ਇਨਵਾਈਟ ਕੀਤਾ ਕਿ ਜੀ ਆਓ ਤੁਸੀਂ ਸਾਡੇ ਚੀਫ ਗੈਸਟ ਹੋਵੋਗੇ ਰਿਪਬਲਿਕ ਡੇ ਪੈਰੇਡ ਦੇ ਉੱਤੇ। ਇਨਵੀਟੇਸ਼ਨ ਗਿਆ, ਵੈਦਰ ਕੌਣ ਐਕਸੈਪਟ ਕਰਦਾ ਨਹੀਂ ਹੈ, ਪਰ ਇਨਵੀਟੇਸ਼ਨ ਦੇਣ ਤੋਂ ਪਹਿਲਾਂ ਉਹ ਥੋੜਾ ਬਹੁਤ ਪਹਿਲਾਂ ਜਾਣ ਲੈਂਦੇ ਨੇ ਔਰ ਫਿਰ ਹੀ ਪਬਲਿਕ ਕਰਦੇ ਨੇ ਇਸ ਖਬਰ ਨੂੰ। ਹੁਣ ਇੱਕ ਪਾਸੇ ਕਸ਼ਮੀਰ 'ਚ ਮਿਲੀਅਨ ਫੌਜ ਰੱਖੀ ਹੋਈ ਹੈ, ਭਾਰਤ ਭਰ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਚੱਲ ਰਹੀ ਹੈ ਹਰ ਲੈਵਲ ਦੇ ਉੱਤੇ, ਹਿਸਟੋਰੀਕਲ, ਕਲਚਰਲ,
ਸਟੈਟਿਸਟਿਕ ਔਰ ਨਵੇਂ ਨਾਰਿਆਂ ਦੇ ਨਾਲ, ਪਰ ਦੂਸਰੇ ਪਾਸੇ ਇਹ ਸ਼ਰਮ ਦੀ ਗੱਲ ਹੋਏਗੀ ਕਿ ਇਹ 5 ਰਿਪਬਲਿਕਸ ਦੇ ਚੀਫ ਜਿਹੜੇ ਨੇ ਦਿੱਲੀ ਦੇ ਵਿੱਚ ਉਸ ਫੌਜ ਤੋਂ ਸੈਲੂਟ ਲੈ ਰਹੇ ਹੋਣਗੇ ਜਿਹੜੀ ਫੌਜ ਦੇ ਹੱਥ ਹਜ਼ਾਰਾਂ ਉਹਨਾਂ ਦੇ ਹਮ ਮਜ਼ਹਬਾਂ ਦੇ ਖੂਨ ਨਾਲ ਰੰਗੇ ਹੋਏ ਨੇ, ਔਰ ਇਹਨਾਂ 2 ਮਹੀਨਿਆਂ 'ਚ ਵੀ ਉਹਨਾਂ ਨੇ ਅੱਗੋਂ ਰੰਗਣੇ ਨੇ। ਹੁਣ ਦੇਖਦੇ ਹਾਂ ਕਿ ਕੀ ਹੈ। ਸਾਡਾ ਮੈਨੂੰ ਤਕਲੀਫ ਹੁੰਦੀ ਹੈ, ਮੈਂ ਸਮਝਦਾ ਵੀ ਅਸੀਂ ਜਦੋਂ ਆਪਣਾ ਦਰਦ ਦੀ ਗੱਲ ਕਰਦੇ ਹਾਂ ਸਾਨੂੰ ਤਾਂ ਲੱਗਦਾ ਹੈ ਕਾਸ਼ ਕੋਈ ਮੁਲਕ ਦੁਨੀਆ 'ਚ ਸਾਡੇ ਨਾਲ ਖਲੋਣ ਵਾਲਾ ਹੁੰਦਾ। ਕੋਈ ਸਿੱਖ ਮੁਲਕ ਤਾਂ ਹੈ ਨਹੀਂ, ਪਰ ਜਦੋਂ ਮੈਂ ਇਹਨਾਂ ਦਾ ਹਾਲ ਦੇਖਦਾ ਫਿਰ ਇਹ ਲੱਗਦਾ ਕਿ ਭਾਈ ਇਹ 57 ਮੁਲਕ ਦੁਨੀਆ ਦੀ 65-70% ਐਨਰਜੀ ਦੇ ਉੱਤੇ ਬੈਠੇ ਹੋਏ ਖਾਂਦੇ ਪੀਂਦੇ ਲੋਕ, ਔਰ ਜਿਨ੍ਹਾਂ ਦੇ ਵਿੱਚ ਜੇ ਅਸੀਂ ਸਿੱਖ ਪ੍ਰਤੀ ਜਿਹੜੀ ਸਾਡੀ ਭਾਵਨਾ ਹੈ ਮੁਸਲਮਾਨ ਦੇ ਲਈ ਜਿਹੜਾ ਉਹ ਕਹਿਣਗੇ ਜੀ ਸਾਡੇ ਬਰਾਦਰ ਮੁਲਕ, ਮੈਨੂੰ ਨਹੀਂ ਨਜ਼ਰ ਆਉਂਦਾ ਇਹ ਕਿਹੜੇ ਬਰਾਦਰ ਨੇ। ਜੇ ਇਹਨਾਂ ਨੂੰ ਬਰਾਦਰ ਕਹਿੰਦੇ ਨੇ ਤਾਂ ਦੁਸ਼ਮਣ ਕਿਹਨੂੰ ਕਹਿੰਦੇ ਨੇ? ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਚੀਨ ਦੇ ਹਵਾਲੇ ਨਾਲ ਕਿ ਚੀਨ ਵਿੱਚ 84 ਵਰ੍ਹੇ ਪਹਿਲਾਂ ਨੈਨਕਿੰਗ ਸ਼ਹਿਰ ਵਿੱਚ ਜਾਪਾਨੀ ਫੌਜ ਵੱਲੋਂ ਕਤਲ ਕੀਤੇ ਗਏ ਲੱਖਾਂ ਚੀਨੀਆਂ ਦੀ ਯਾਦ ਵਿੱਚ ਸਮਾਗਮ ਕੀਤੇ ਜਾ ਰਹੇ ਹਨ। ਸੋ 1937 ਵਿੱਚ ਵਾਪਰੇ ਇਸ ਕਤਲੇਆਮ ਨੂੰ ਨੈਨਕਿੰਗ ਮੈਸੈਕਰ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਸੋ ਚੀਨੀਆਂ ਨੇ ਇਸ ਗੈਰ ਇਨਸਾਨੀ ਕਤਲੇਆਮ ਲਈ ਜਾਪਾਨੀਆਂ ਨੂੰ ਕਦੇ ਵੀ ਮਾਫ ਨਹੀਂ ਕੀਤਾ। ਸੋ ਜਿਹੜੇ ਚੀਨੀ ਜੈਨੀਅਤ ਵਿੱਚ ਇਹ ਕਾਰਾ ਇੱਕ ਜ਼ਖਮ ਵਾਂਗ ਰਿਸਦਾ ਰਹਿੰਦਾ ਹੈ। ਸੋ ਸਿੱਖ ਕੌਮ ਲਈ ਜੂਨ 84 ਨਵੰਬਰ 84 ਦੇ ਜਿਹੜੇ ਘੱਲੂਕਾਰਿਆਂ ਦੇ ਜਿਹੜੇ ਜ਼ਖਮ ਨੇ ਵੀ ਜਿਹੜੇ ਨਾਸੂਰ ਵਾਂਗ ਹਨ। ਸੋ ਸਿੱਖ ਕੌਮ ਭਾਰਤੀ ਹਿੰਦੂ ਸਟੇਟ ਨੂੰ ਇਹਨਾਂ ਜ਼ੁਲਮਾਂ ਲਈ ਕਦੇ ਵੀ ਮਾਫ ਨਹੀਂ ਕਰੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 7-8 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ ਦੇ ਵਿੱਚ ਹਰ ਖਿੱਤੇ, ਹਰ ਮਜ਼ਹਬ ਜਾਂ ਹਰ ਕੌਮ ਦੇ ਇਸ ਕਿਸਮ ਦੇ ਕੁਝ ਵਾਕਿਆ ਬੀਤੇ ਦੇ ਨੇ ਜਿਨ੍ਹਾਂ ਨੂੰ ਉਹ ਕਦੇ ਭੁੱਲਦੇ ਨਹੀਂ ਹੈ, ਔਰ ਉਹਨਾਂ ਚੋਂ ਉਹ ਮੋਟੀਵੇਸ਼ਨ ਵੀ ਲੈਂਦੇ ਨੇ, ਉਹਨਾਂ ਚੋਂ ਰਿਵੈਂਜ ਵੀ ਨਿਕਲਦਾ ਹੈ, ਔਰ ਉਹ ਯਾਦ ਦਹਾਨੀ ਵੀ ਕਰਵਾਉਂਦੇ ਨੇ ਕਿ ਭਾਈ ਅਸੀਂ ਇੰਨੇ ਕੁ ਮਜ਼ਬੂਤ ਹੋਣੇ ਕਿ ਇਸ ਕਿਸਮ ਦਾ ਕੁਝ ਸਾਡੇ ਨਾਲ ਨਾ ਵਾਪਰੇ। ਹਾਲਾਂ ਕੋਈ ਚੀਨ ਔਰ ਸਿੱਖਾਂ ਦਾ ਜਿਹੜੀ ਘਟਨਾ ਹੁਣ ਮੈਂ ਡਿਸਕਸ ਕਰਨ ਲੱਗਾ ਕੋਈ ਸਿੱਧੇ ਤੌਰ ਤੇ ਸੰਬੰਧ ਨਹੀਂ ਹੈ, ਪਰ ਜਦੋਂ ਮੈਂ ਅੱਜ ਇਹ ਖਬਰ ਦੇਖੀ ਤੇ ਮੈਂ ਕਿਹਾ ਵੀ ਜਿਹੜੀਆਂ ਜ਼ਿੰਦਾ ਕੌਮਾਂ ਹੁੰਦੀਆਂ ਨੇ, ਜਾਗਦੀਆਂ ਕੌਮਾਂ ਹੁੰਦੀਆਂ ਨੇ, ਉਹ ਕਿਵੇਂ ਕਦੇ ਵੀ ਉਸ ਵਾਕਿਆ ਨੂੰ ਆਪਣੇ ਫਿਊਚਰ ਜਨਰੇਸ਼ਨਸ ਨੂੰ ਭੁੱਲਣ ਨਹੀਂ ਦਿੰਦੀਆਂ। ਜਿਹੜੇ ਟਰਨਿੰਗ ਪੁਆਇੰਟ ਬਣਦੇ ਨੇ ਉਹਨਾਂ ਦੇ ਇਸ ਰਿਜ਼ੋਲਵ 'ਚ ਕਿ ਉਹਨਾਂ ਨੇ ਫੇਰ ਕਦੇ ਇਹੋ ਜਿਹਾ ਵਿਕਟਮ ਨਹੀਂ ਬਣਨਾ। ਹੁਣ ਜਦੋਂ ਅਸੀਂ ਚਾਈਨਾ ਦੀ 19th ਸੈਂਚੁਰੀ ਦੇ ਐਂਡ ਤੋਂ 20th ਸੈਂਚੁਰੀ ਦਾ ਪਹਿਲਾ ਹਿੱਸਾ ਉਹਨਾਂ ਦੀ ਜਿਹੜੀ ਹੈ ਉਹ ਹਿਊਮਿਲੀਏਸ਼ਨ ਦੀ ਕਹਾਣੀ ਹੈ ਚਾਈਨਾ ਦੀ, ਕਿਉਂਕਿ ਚਾਈਨਾ ਦਾ ਇੱਕ ਆਪਣਾ ਪ੍ਰਾਈਡ 5000 ਸਾਲ ਦੀ ਸਿਵਲਾਈਜੇਸ਼ਨ ਨਾਲ ਜੁੜਿਆ ਹੋਇਆ ਰਿਹਾ, ਔਰ ਉਹਦੇ 'ਚ ਵਰਸਟ ਪਾਰਟ ਜਦੋਂ ਉਹ ਇੱਕ
ਕॉलोनी ਇੱਕ ਮੁਲਕ ਦੀ ਨਹੀਂ, ਜਿੰਨੇ ਵੈਸਟਰਨ ਮੁਲਕ ਨੇ ਉਹਨਾਂ ਦੇ ਉਹ ਕਿਵੇਂ ਸ਼ੰਘਾਈ ਵਰਗੇ ਸ਼ਹਿਰ 'ਚ, ਨੈਨਕਿੰਗ ਵਰਗੇ ਸ਼ਹਿਰ 'ਚ, ਔਰ ਚੀਨ ਸਾਰਾ ਉਹਨਾਂ ਦੇ ਦੁਬੇਲ ਹੁੰਦਾ ਹੈ। ਹਾਲਾਂ ਕਿਤੇ ਨਾ ਕਿਤੇ 20ਵੀਂ ਸਦੀ ਦੀ ਬਿਗਨਿੰਗ 'ਚ ਵੀ ਇੱਕ ਰਿਬੈਲੀਅਨ ਖਲੋਂਦਾ ਹੈ ਚਾਈਨਾ ਨੂੰ ਇਸ ਵੈਸਟਰਨ ਜਿਹੜੀ ਹੈ ਕੋਲੋਨਾਈਜੇਸ਼ਨ ਉਸ ਚੋਂ ਆਜ਼ਾਦ ਕਰਾਉਣ ਲਈ, ਉਹ ਫੇਲ ਹੁੰਦਾ ਹੈ। ਫਾਈਨਲੀ ਜਿਹੜਾ ਚੀਨ ਦੇ ਵਿੱਚ ਚਿਆਂਗ ਕਾਈ ਸ਼ੈਕ ਦੀ ਅਗਵਾਈ ਥੱਲੇ ਇੱਕ ਰਜੀਮ ਵੈਸਟਰਨ ਪਾਵਰਸ ਜਿਹੜੀਆਂ ਨੇ ਉਹ ਥੋਪ ਦਿੰਦੀਆਂ ਨੇ, ਉਹ ਉਹਨਾਂ ਦਾ ਕੁੱਤਾ ਬਣਿਆ ਹੋਇਆ। ਔਰ ਉਸ ਸਾਰੇ ਪੀਰੀਅਡ ਦੇ ਵਿੱਚ ਕਿਵੇਂ ਚਾਈਨਾ ਦੇ ਵਿੱਚ ਰਸ਼ੀਆ ਇਨਰੋਡਸ ਕਰਦਾ ਹੈ, ਜਾਪਾਨ 1930 ਜਦੋਂ ਸੈਕੰਡ ਵਰਲਡ ਵਾਰ ਦੀ ਅਸੀਂ ਗੱਲ ਦੇਖਦੇ ਹਾਂ, ਬੇਸ਼ੱਕ 1939 ਦੇ ਵਿੱਚ ਇਹ ਸ਼ੁਰੂ ਹੁੰਦਾ ਹੈ, ਪਰ ਉਸ ਤੋਂ ਪਹਿਲਾਂ ਹੀ ਜਿਹੜਾ ਜਾਪਾਨੀ ਇੰਪੀਰੀਅਲਿਜ਼ਮ ਹੈ, ਜਿਵੇਂ ਜਾਪਾਨੀਆਂ ਨੇ ਜੋ ਕੋਰੀਅਨਸ ਨਾਲ ਕੀਤਾ ਹੈ। ਔਰ ਇੱਕ ਜਿਹੜਾ ਵਰਸਟ ਪਾਰਟ, ਕਿਉਂਕਿ ਵਕਤ ਨਹੀਂ ਹੈ, ਨਹੀਂ ਤਾਂ ਮੈਂ ਡਿਟੇਲ 'ਚ ਕਿਸੇ ਵੇਲੇ ਡਿਸਕਸ ਕਰਾਂਗਾ, 1937 ਦੇ ਵਿੱਚ ਜਦੋਂ ਜਾਪਾਨੀ ਫੌਜ ਉਸ ਵੇਲੇ ਚਾਈਨਾ ਦੀ ਕੈਪੀਟਲ ਨੈਨਕਿੰਗ ਸੀ, ਹੁਣ ਬੀਜਿੰਗ ਹੈ, ਉਹ ਐਂਟਰ ਕਰਦੀ ਹੈ ਔਰ ਗਲੀ ਗਲੀ ਮੁਹੱਲੇ ਮੁਹੱਲੇ 'ਚ ਚਾਈਨੀਜ਼ ਰੈਜ਼ਿਸਟ ਕਰਦੇ ਨੇ ਉਸ ਡੋਮੀਨੈਂਸ ਨੂੰ। ਔਰ ਜਾਪਾਨੀ ਫੌਜ ਵੱਲੋਂ ਜਿਸ ਕਿਸਮ ਦੀ ਬਾਰਬੈਰਿਟੀ ਉੱਥੇ ਕੀਤੀ ਗਈ, 3 ਲੱਖ ਤੋਂ ਜ਼ਿਆਦਾ ਆਮ ਸ਼ਹਿਰੀ, ਜਿਨ੍ਹਾਂ 'ਚ ਕੁਝ ਟ੍ਰੇਨਡ ਕੁਝ ਅਨਟ੍ਰੇਨਡ ਮਾਰੇ ਜਾਂਦੇ ਨੇ, ਲੱਖਾਂ ਦੀ ਗਿਣਤੀ 'ਚ ਜਿਹੜੇ ਜਾਪਾਨੀ ਫੌਜੀ ਨੇ ਉਹ ਚੀਨੀ ਔਰਤਾਂ ਦੇ ਨਾਲ ਰੇਪ ਕਰਦੇ ਨੇ। ਔਰ ਈਵਨ ਉਸ ਸਾਰੇ ਵਾਕਿਆ ਨੂੰ ਕਿਹਾ ਹੀ ਰੇਪ ਆਫ ਨੈਨਕਿੰਗ ਜਾਂਦਾ ਹੈ, ਔਰ ਇਹ ਫਿਗਰ 3 ਲੱਖ ਤੋਂ ਜ਼ਿਆਦਾ ਹੈ। ਹਾਲਾਂਕਿ ਜਿਹੜਾ 1946 'ਚ ਇੰਟਰਨੈਸ਼ਨਲ ਪੋਸਟ ਵਾਰ ਟ੍ਰਿਬਿਊਨਲ ਬਣਦਾ ਹੈ, ਉਹਨੇ 2 ਲੱਖ ਸਿਵਿਲੀਅਨਸ ਵਰ ਕਿਲਡ ਬਾਈ ਜੈਪਨੀਜ਼ troops in a week-long frenzy of murder, rape, looting and arson after Nanking, China's capital at that time, fell on December 13, 1937 after bitter street fighting in Shanghai. The city's name is now spelled as Nanjing under this. ਹੁਣ ਇਹ ਇੱਕ ਐਸਾ ਵਾਕਿਆ ਸੀ ਜਿਹਦੇ ਲਈ ਚੀਨੀਆਂ ਨੇ ਕਦੇ ਮੁਆਫ ਨਹੀਂ ਕੀਤਾ ਜਾਪਾਨੀਆਂ ਨੂੰ। ਉਹਨਾਂ ਦਾ ਹਾਲਾਂ ਮਾਓ ਜ਼ੇਤੁੰਗ ਔਰ ਉਹਦੇ ਲੋਕ ਤਾਂ ਦੂਰ ਜੰਗਲਾਂ 'ਚ ਸੀ, ਇਹ ਮੇਨ ਸਟ੍ਰੀਮ ਚਾਈਨਾ ਦੇ ਵਿੱਚ ਹੁੰਦਾ ਹੈ। ਔਰ ਜਦੋਂ ਚਾਈਨਾ 1948 ਦੇ ਵਿੱਚ ਲਿਬਰੇਟ ਹੁੰਦਾ ਹੈ ਔਰ ਚਿਆਂਗ ਕਾਈ ਸ਼ੇਕ ਔਰ ਉਹਦੇ ਜਾ ਕੇ ਤਾਈਵਾਨ 'ਚ ਬਹਿ ਜਾਂਦੇ ਨੇ, ਜਿਹਨੂੰ ਹੁਣ ਚੀਨ ਲੈਣਾ ਚਾਹੁੰਦਾ ਹੈ ਵਾਪਸ, ਫਿਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਇਸ ਦਿਨ ਨੂੰ ਚੀਨ ਦੇ ਲੋਕ ਕਦੇ ਨਾ ਭੁੱਲਣ। ਔਰ ਉਹਨਾਂ ਨੇ ਇਹ ਦਸੰਬਰ 13 ਨੂੰ ਜਿਹੜਾ ਹੈ ਨੈਸ਼ਨਲ ਡੇ ਦੇ ਤੌਰ ਦੇ ਉੱਤੇ ਐਲਾਨਿਆ, ਦਸੰਬਰ 13 ਐਜ਼ ਨੈਸ਼ਨਲ ਡੇ ਆਫ ਰਿਮੈਂਬਰੈਂਸ ਫॉर ਮੈਸੈਕਰ ਵਿਕਟਮਸ। ਅਜੇ ਵੀ 61 ਬੰਦੇ ਔਰ ਔਰਤਾਂ ਉਹ ਜਿਉਂਦੇ ਨੇ ਜਿਹੜੇ ਸਰਵਾਈਵ ਕੀਤੇ ਉਸ ਸਾਰੇ ਚੋਂ। ਔਰ ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਇਹ 84 ਸਾਲ ਹੋ ਗਏ ਨੇ ਇਸ ਵਾਕਿਆ ਨੂੰ, ਤੇ ਜੇ 61 ਜਿਉਂਦੇ ਨੇ ਤੇ ਇਹਦਾ ਮਤਲਬ ਇਹ ਹੈ ਕਿ ਵੀ ਉਹ ਸਾਰੇ ਹੀ 100 ਸਾਲ ਤੋਂ ਉੱਪਰ ਹੋਣਗੇ ਜਿਨ੍ਹਾਂ ਨੇ। ਔਰ ਹੁਣ ਉਹਨਾਂ ਨੇ 84th ਐਨੀਵਰਸਰੀ ਮਨਾਈ ਹੈ ਨੈਨਕਿੰਗ ਮੈਸੈਕਰ ਦੀ, ਔਰ ਉਹਦੇ 'ਚ ਜਿਹੜਾ ਇਹ ਪੂਰੀ ਸਟੋਰੀ ਦੁਨੀਆ ਦੇ ਮੀਡੀਆ 'ਚ ਲੱਗੀ ਹੈ, ਉਹਦੇ 'ਚ ਉਹਨਾਂ ਨੇ ਚੀਨ ਵਾਲਿਆਂ ਨੇ ਕਿਹਾ ਕਿ ਵੀ ਅਸੀਂ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਦੇ ਹਾਂ ਕਿਉਂਕਿ ਅਸੀਂ ਬਿਨਾਂ ਨੇਸ਼ਨ ਤੋਂ ਸੀ, ਸਾਡੇ ਵਿਕਾਊ ਲੋਕ ਰਲੇ ਹੋਏ ਸੀ। ਔਰ ਅੱਜ ਦਾ ਸਟਰੋਂਗ ਚਾਈਨਾ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਕਦੇ ਦੁਬਾਰਾ ਰੇਪ ਆਫ ਨੈਨਕਿੰਗ ਨਹੀਂ ਹੋਏਗਾ। ਔਰ ਜਦੋਂ ਮੈਂ ਇਸ ਖਬਰ ਨੂੰ ਦੇਖ ਰਿਹਾ ਸੀ ਤੇ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ 18th ਸੈਂਚੁਰੀ 'ਚ ਜਦੋਂ ਘੱਲੂਘਾਰੇ ਵਾਪਰਦੇ ਨੇ, ਵੱਡਾ ਘੱਲੂਘਾਰਾ ਕੋਪਰ ਹੀੜੇ ਅਬਦਾਲੀ ਦੀਆਂ ਫੋਰਸਿਸ ਔਰ ਦੂਜਾ ਸਿੱਖ ਰਿਜ਼ੋਲਵ ਕਰਦੇ ਨੇ ਕਿ ਭਾਈ ਅਸੀਂ ਪੋਲੀਟੀਕਲ ਪਾਵਰ, ਆਪਣਾ ਰਾਜ ਇਸ ਧਰਤੀ ਤੇ ਐਸਟੈਬਲਿਸ਼ ਕਰਨਾ ਤਾਂ ਕਿ ਕੋਈ ਸਾਡੇ ਨਾਲ ਤੇ ਘੱਲੂਘਾਰੇ ਨਾਲ ਵਰਤਾ ਸਕੇ। ਤੇ ਜੇ ਹੁਣ ਦੇ ਕੰਟੈਕਸਟ 'ਚ ਅਸੀਂ ਦੇਖੀਏ, ਸਾਡੇ ਲਈ ਜੂਨ 84 ਦਾ ਘੱਲੂਘਾਰਾ ਜਦੋਂ ਭਾਰਤੀ ਫੌਜ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਦੀ ਹੈ ਅਕਾਲ ਤਖਤ ਤੇ, ਸਾਰਾ ਪੰਜਾਬ ਕੱਟ ਆਫ ਕਰ ਦਿੱਤਾ ਜਾਂਦਾ ਹੈ, ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਦਾ ਕਤਲੇਆਮ ਉਹਨਾਂ ਦੇ ਪਵਿੱਤਰ ਗੁਰਧਾਮਾਂ 'ਚ ਹੁੰਦਾ ਹੈ। ਫਿਰ ਨਵੰਬਰ 84 ਭਾਰਤ ਭਰ 'ਚ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ। ਜੇ ਇਹ ਸਕਾਰ 1937 ਦੇ ਨੈਨਕਿੰਗ ਮੈਸੈਕਰ ਦਾ ਚੀਨੇ ਨਹੀਂ ਭੁੱਲੇ, ਅੱਜ ਵੀ ਹਰ ਚੀਨੀ ਇਨਹੈਰੈਂਟਲੀ ਜਾਪਾਨੀਆਂ ਤੋਂ ਉਹਨੂੰ ਨਫ਼ਰਤ ਕਰਦਾ ਹੈ। ਹਾਲਾਂ ਹੁਣ ਰਿਲੇਸ਼ਨਸ਼ਿਪ ਨਾਰਮਲ ਹੈ ਕਿਉਂਕਿ ਉਹ ਕਦੇ ਨਹੀਂ ਭੁੱਲੇ, ਹਾਲਾਂ ਇਲਾਕੇ ਆਉਂਦੇ ਨੇ ਜਾਂਦੇ ਨੇ ਕਿ ਇਹਨਾਂ ਦੀ ਫੌਜ ਨੇ ਸਾਡੇ ਉਸ ਨੈਨਕਿੰਗ ਦੇ ਵਿੱਚ ਕੀ ਕੀਤਾ ਸੀ। ਲੱਖਾਂ ਔਰਤਾਂ ਦੀ ਇੱਜ਼ਤ ਆਬਰੂ ਲੁੱਟੀ ਸੀ, ਲੱਖਾਂ ਨੂੰ
ਮਾਰਿਆ ਸੀ ਤੇ ਮੈਂ ਕਿਹਾ ਵੀ ਜਿਵੇਂ ਜੇ ਉਹਨਾਂ ਦੀ ਯਾਦ 'ਚ ਸਕਾਰ ਹੈ ਤੇ ਸਿੱਖ ਕੌਮ 35 ਮਿਲੀਅਨ, ਅਸੀਂ ਕਿਵੇਂ ਇੰਡੀਅਨ ਗਵਰਨਮੈਂਟ ਉਹਨਾਂ ਦੀ ਫੌਜ ਉਹਨਾਂ ਦੇ ਜ਼ੁਲਮ ਕਰਨ ਵਾਲਿਆਂ ਨੂੰ ਕਦੇ ਮੁਆਫ ਕਰ ਸਕਦੇ ਹਾਂ। ਔਰ ਸਾਡੇ ਲਈ ਜੇ ਉਸ ਸਾਰੇ ਚੋਂ ਚੀਨੀਆਂ ਦਾ ਰਿਜ਼ੋਲਵ ਇਹ ਪੱਕਾ ਹੋਇਆ ਸੀ ਕਿ ਵੀ ਅਸੀਂ ਆਪਣੀ ਧਰਤੀ ਤੋਂ, ਉਹਨਾਂ ਨੇ ਜਾਪਾਨੀਆਂ ਨੂੰ ਵੀ ਕੱਢਿਆ, ਰੂਸੀਆਂ ਨੂੰ ਵੀ ਕੱਢਿਆ, ਅੰਗਰੇਜ਼ਾਂ ਨੂੰ ਵੀ ਕੱਢਿਆ, ਸਭ ਲਿਬਰੇਟ ਕਰਵਾਇਆ ਪੂਰਾ, ਔਰ ਉਹ ਮੁੜ ਕੇ ਅੱਜ ਚਾਈਨਾ ਕਿੱਥੇ ਆ ਕੇ ਖੜਾ ਕਿਉਂਕਿ ਇਸ 37 ਦੇ ਇਸ ਰੇਪ ਆਫ ਨੈਨਕਿੰਗ ਤੋਂ ਬਾਅਦ ਜਿਹੜੇ ਨੇ ਉਹ 10-11 ਸਾਲ ਦੇ ਵਿੱਚ ਉਹਨਾਂ ਨੇ ਇੱਕ ਆਪਣੀ ਆਜ਼ਾਦੀ ਦਾ ਝੰਡਾ ਗੱਡਿਆ ਸੀ ਤੇ ਇਹੀ ਸਾਡਾ ਰਿਜ਼ੋਲਵ ਹੋਣਾ ਚਾਹੀਦਾ। ਜੇ ਅਸੀਂ ਭਵਿੱਖ ਦੇ ਵਿੱਚ ਘੱਲੂਘਾਰੇ ਹੋਣ ਤੋਂ ਰੋਕਣੇ ਨੇ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੀ ਆਨਸਰ ਹੈ। ਅਦਰਵਾਈਜ਼ ਜਦੋਂ ਤੁਸੀਂ ਕਿਸੇ ਦੇ ਹੱਥ ਵੱਸ ਹੁੰਦੇ ਹੋ, ਗੁਲਾਮੀ 'ਚ ਹੁੰਦੇ ਹੋ, ਕਤਲੇਆਮ, ਇੱਜ਼ਤ ਆਬਰੂ ਦਾ ਲੁੱਟਿਆ ਜਾਣਾ, ਤੁਹਾਡੇ ਸਾਧਨਾਂ ਦਾ ਲੁੱਟਿਆ ਜਾਣਾ, ਉਹ ਆਮ ਵਾਂਗ ਹੁੰਦਾ। ਚੀਨੀਆਂ ਨੇ ਤਾਂ ਅਖੀਰ ਇਹ ਹਾਸਲ ਕੀਤਾ। ਅਸੀਂ ਵੀ ਜਿਹੜਾ ਇਸ ਰਿਜ਼ੋਲਵ ਦੇ ਨਾਲ, ਇਹ ਸਾਡੇ ਲਈ ਨਸੂਰ ਹੈ। ਨਸੂਰ ਉਹ ਹੁੰਦਾ ਇਹ ਰਿਸ਼ਤੇ ਦਾ ਜ਼ਖਮ ਹੁੰਦਾ ਹੈ ਜਿਹੜਾ ਤੁਹਾਨੂੰ ਲਗਾਤਾਰਤਾ ਦੇ ਨਾਲ ਯਾਦ ਦਹਾਨੀ ਕਰਵਾਉਂਦਾ ਹੈ ਕਿ ਤੁਸੀਂ, ਤੁਹਾਡਾ ਦੁਸ਼ਮਣ ਕੌਣ ਹੈ ਔਰ ਤੁਸੀਂ ਉਸ ਦੁਸ਼ਮਣ ਨੂੰ ਆਪਣੀ ਉਸ ਸਰਜ਼ਮੀਨ ਤੋਂ ਬਾਹਰ ਕੱਢ ਕੇ ਆਪਣੀ ਆਜ਼ਾਦੀ ਖਾਲਿਸਤਾਨ ਹਾਸਲ ਕਰੋ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨੇ ਨੇ ਬ੍ਰੇਕ ਵਿਊਅਰਸ ਤੋਂ ਸਾਨੇ ਚੇਤਨੇ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਫੌਜੀ CDN ਜਨਰਲ ਬਿਪਨ ਰਾਵਤ ਦੀ ਭੇਤਭਰੀ ਐਕਸੀਡੈਂਟ ਵਿਚਲੀ ਮੌਤ ਤੋਂ ਬਾਅਦ ਹੁਣ ਇੱਕ ਭੇਤਭਰੀ ਖਾਮੋਸ਼ੀ ਜਿਹੜੀ ਹੈ ਛਾਈ ਹੋਈ ਹੈ। ਸੋ ਰੂਸ ਦੇ ਰਾਜਦੂਤ ਨੇ ਅਚਾਨਕ ਇਹ ਬਿਆਨ ਦਿੱਤਾ ਹੈ ਕਿ S-400 ਭਾਰਤ ਦੀ ਸੋਵਰਨਟੀ ਦਾ ਪ੍ਰਤੀਕ ਹੈ। ਸੋ ਭਾਰਤ ਦੀ ਸੋਵਰਨਟੀ ਦੀ ਗੱਲ ਭਾਰਤ ਦੀ ਥਾਂ ਤੇ ਰੂਸ ਵੱਲੋਂ ਕਰਨਾ ਇਸ ਭੇਤ ਨੂੰ ਹੋਰ ਵੀ ਗਹਿਰਾ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਿਹੜੀਆਂ ਕੰਸਪੀਰੇਸੀਜ਼ ਹੁੰਦੀਆਂ ਨੇ ਉਹ ਇੱਕ ਵਾਰ ਉਹਦੀ ਜਦੋਂ ਚਰਚਾ ਸ਼ੁਰੂ ਹੋਏ ਤੇ ਉਹ ਐਂਡ ਨਹੀਂ ਹੁੰਦੀਆਂ। ਲੇਕਿਨ ਜਿਸ ਤੇਜ਼ੀ ਨਾਲ ਬਿਪਨ ਰਾਵਤ ਔਰ ਉਸ ਦੇ ਨਾਲ ਇੱਕ ਬ੍ਰਿਗੇਡੀਅਰ ਜਿਹੜਾ ਮੇਜਰ ਜਨਰਲ ਦੇ ਤੌਰ ਤੇ ਪ੍ਰਮੋਟ ਹੋ ਚੁੱਕਾ ਸੀ ਲਿੱਦੜ, ਔਰ ਇੱਕ ਕਰਨਲ ਰੈਂਕ ਦਾ ਆਫੀਸਰ ਔਰ ਬਾਕੀ ਆਫੀਸ਼ੀਅਲ ਜਿਹੜੇ ਨੇ ਉਹਨਾਂ ਦੀ ਡੈਥ ਹੈਲੀਕਾਪਟਰ ਹਾਦਸੇ 'ਚ ਤਮਿਲਨਾਡੂ ਦੇ ਵਿੱਚ ਹੁੰਦੀ ਹੈ। ਸ਼ੱਕ ਦੀ ਜਿਹੜੀ ਹੈ ਉਂਗਲ ਉਹ ਕਈ ਪਾਸੇ ਵੱਲ ਉਠਾਈ ਗਈ। ਬਿਲਕੁਲ। ਬ੍ਰਹਮ ਚਲਾਨੀ ਜਿਹੜਾ ਇਹਨਾਂ ਦਾ ਮੇਨ ਥਿੰਕ ਟੈਂਕ ਬਣਿਆ ਹੋਇਆ ਹੈ, ਉਸ ਨੇ ਤਾਂ ਫੌਰਨ ਕਿਹਾ, ਉਹਨੇ ਕਿਹਾ ਜੀ ਇਹ ਜਿਵੇਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਤਾਈਵਾਨ, ਜਿਸ ਨੂੰ ਚਾਈਨਾ ਹਥਿਆਣਾ ਚਾਹੁੰਦਾ ਹੈ, ਤਾਈਵਾਨ ਦਾ ਮੇਨ ਫੌਜੀ ਜਨਰਲ, ਉਹਦਾ ਨੰਬਰ 2 ਔਰ ਪ੍ਰੋਮੀਨੈਂਟ, ਉਹਨਾਂ ਦਾ ਵੀ ਐਗਜ਼ੈਕਟਲੀ ਇਸ ਕਿਸਮ ਦੇ ਹੈਲੀਕਾਪਟਰ ਹਾਦਸੇ ਦੇ ਵਿੱਚ ਡੈਥ ਹੋਈ ਔਰ ਉਹਦੇ ਲਈ ਵੀ ਚੀਨ ਜ਼ਿੰਮੇਵਾਰ ਸੀ। ਉਹਨੇ ਕਿਹਾ ਜੀ ਮੈਂ ਭਾਵੇਂ ਇਕੁਏਟ ਨਹੀਂ ਕਰ ਰਿਹਾ ਪਰ ਮੈਂ ਦੱਸ ਰਿਹਾ ਕਿ ਵੀ ਇੱਥੇ ਵੀ ਉਹੀ ਜਨਰਲ ਜਿਹੜਾ ਵੋਕਲੀ ਐਂਟਾਈ ਚਾਈਨਾ ਔਰ ਇਸ ਸਾਰੇ ਪਾਰਟ ਨਾਲ ਕੀ ਜੁੜਿਆ ਹੋਇਆ। ਫਿਰ ਇਹ ਵੀ ਖਬਰਾਂ ਉਹਨਾਂ ਦੇ ਦਬੇ ਲਹਿਜੇ 'ਚ ਜਿਨ੍ਹਾਂ ਦੇ ਉੱਤੇ ਕੋਈ ਪੂਰਾ ਉਹਨਾਂ ਦਾ ਕੰਟਰੋਲ ਮੀਡੀਆ ਤੇ ਨਹੀਂ ਹੈ,
उन्होंने कहने की कोशिश की कि भी अमेरिका भी ये पिछे हो सकता है, क्योंकि 2-3 दिन पहला ही रशियन प्रेजिडेंट पुतिन और उन्हों का फॉरन मिनिस्टर डिफेंस मिनिस्टर दिल्ली सी, और S-400 जी मिसल डिफेंस सिस्टम इंडिया बाय कर रहा है रशिया तो, अमरीका नहीं चाहता वो करे, क्योंकि अमरीका अपना जोड़ा पैट्रियट मिसल सिस्टम है वो बेचना चाहता है, और ये बिहाइंड अमरीका भी हो सकता है। चलो इंडिया घट्टो घट्ट किसी ने पाकिस्तान को नहीं किया, लेकिन मैं पहले दिन तो मेरे माइंड 'ਚ आ रहा सी कि भी हालां असीं उन्होंने बड़ा फेयरली डिस्कस किया, किसी को ब्लेम किए बिना, कि रशियन हैलीकॉप्टर है जोड़ा यूज़ होंदा है, और क्योंकि जो ही पुतिन का दौरा सी इंडियन मीडिया ने तो जिवें असीं उसदा हैडलाइन ये दिता सी कि ओनली हॉट एयर नो एग्रीमेंट सॉलिड, और S-400 की भी गल नहीं हुई, पर किसी ने उहदे ते जिहड़ा विद इन इंडिया तुहानूं नहीं नज़र आया कि भी किसी ने क्या होए भी कलैप्स होया उसका पुतिन का दौरा। एक गल ज़ाहिर सी कि अमेरिकन प्रैशर पूरा इंडिया ते सी है कि जे S-400 बाय कीते ते तुहाडे ते सैंक्शनस जिहड़ियां ऑटोमैटिकली अमेरिकन लॉ है उहदे थल्ले लागू हो जांदियां ने। हुण इस सारे दे चलदे आ भारत दे विच किसे ने उंगल नहीं चुकी कि जे रशियन मेड हैलीकॉप्टर दा क्लैश हुंदा है, तुसी चाइना जां अमरीका उन्हां चों किसे वाल इशारा कर रहे हो, जां किसे ने ईवन इनर भी गल कीती कि भाई इन्ना पावरफुल हो रहा सी विपिन रावत को, हो सकता है कोई इनर होए, पर रशिया वाल किसी ने उंगल नहीं चुकी, और ना ही ये कहा गया कि जे तुसी इन्वेस्टिगेशन हुण करनी चाहुंदे हो तो की रशियन हैलीकॉप्टर टैक्नीकल खराबी लई कोई उहदे च डिफैक्ट होया तुसी उन्होंने इनवाइट करोगे। पर अज जदों मैं देखिया कई बार ये जरा एक फ्रेज साडे पंजाबी च इस्तेमाल हुंदा है कि भाई चोर दी दाड़ी च तिनका, ये कई बार जिहड़े लोग भावें इसनूं होर अंदाज देखणगे, पर मैं इनू खबर तो अंदाजा लाया कि भी असी तो यह कहा सी कि भी पुतिन का दौरा बिल्कुल कलैप्स होया, और जिहड़े एग्रीमेंट इन्होंने साइन करने भी सी वो नहीं कीते, पर उसका कोई पब्लिक रैकॉर्ड नहीं सी। और इंडिया ये जरूर कहता सी जी असी एक सॉवरन मुल्क हैं, असी डिसाइड करांगे असी की करना, असी किसी अमेरिकन प्रैशर जां रशियन प्रैशर थले नहीं है। हुण अज जदों रशिया का जिहड़ा एनवॉय है उन्हां दा राजदूत एंबैसडर है वो ये कह रहा, और मैं इन्हां दी दा हिंदू अखबार दी हेडलाइन और खबर नूं डिस्कस करांगा। S-400 इज सिंबल ऑफ इंडियन सॉवरनिटी, होप टू कंप्लीट नेवल लॉजिस्टिक्स एग्रीमेंट्स नैक्सट ईयर रशियन डिप्लोमैट। हुण रशिया नूं ऐसा की फिक्र पै गया कि भी वो इंडिया की सॉवरनिटी नूं कोट कर रहा है। इंडिया तो कह सकता है कि जी असी जिहड़ा अपनी जिहड़ा वो साडी असी डिफेंड करांगे अपनी सॉवरनिटी नूं, असी किसी प्रैशर। हुण रशियन एनवॉय दा ये कहना कि जिहड़ा S-400 असी वेच रहे हैं इंडिया नूं, ये तो सिंबल है इंडियन सॉवरनिटी का, मतलब अमरीकन प्रैशर जां दूजा मैट, पर वो डील हुई नहीं है फाइनली। फिर वो कह रहा है कि जी जिहड़े बाकी नेवल लॉजिस्टिक्स और दूसरे ने वो भी कंप्लीट नहीं हो सके क्योंकि टाइम बड़ा शॉर्ट सी। जे टाइम शॉर्ट सी तो पुतिन दे दौरे की की लोड़ सी। मतलब ये है कि वो लॉजिस्टिक इन्होंने क्लीयर कर ले हुए सी रशिया नाल, पर एन मौके दे उत्ते अमरीका ने अंदर वड़ के उन्हों की बांह मरोड़ी और इंडिया बैक ऑफ किया। ये इस एनवॉय की इस खबर तो सामने आंदा। हुण मैं एग्जैक्टली वही पढ़ना चाहता। द S-400 मिसल सिस्टम डील इज ए सिंबल ऑफ स्ट्रेंथ ऑफ इंडिया सॉवरनिटी, said a Russian official, denying that the deal or other major agreements due to be signed during visit of Russian President Mr. Putin last Monday had been put on the back burner due to concerns over the US sanctions. उन्हें पूछा गया कि भी जेडे एग्रीमेंट साइन करने सी वो तो होए नहीं कि अमरीकन प्रैशर। हुण उहदा तुसीं रशियन एंबेसडर का जवाब सुनो कि भी during one-day summit, which included a meeting between Putin and PM Modi and ministerial meetings, the two sides announced 28 agreements and issued 99-point joint statement. However, key agreements that had been outlooked for signing during the meetings, including the reciprocal exchange of logistic agreement and a Navy-to-Navy cooperation, a memo of understanding by diplomats ahead of Mr. Putin's visit, which led to the speculation that New Delhi had chosen to hold off on these as well as other expected deals
for fighter jets and short-range missile until there is more clarity on whether US will impose sanctions over the delivery of S-400 Triumph missile system। ਹੁਣ ਇਹ ਗੱਲ ਸਾਬਤ ਕਰਦੀ ਹੈ ਕਿ ਇੰਡੀਆ ਨੇ ਹੋਲਡ ਕੀਤੇ ਜਿਹੜੇ ਪਹਿਲਾਂ ਐਗਰੀ ਕੀਤੇ ਹੋਏ ਸੀ ਪੁਤਿਨ ਦੇ ਵੇਲੇ ਹੋਣੇ ਸੀ, ਹੁਣ ਉਹਦੇ 'ਚ ਉਹਨਾਂ ਦਾ ਐਨਵੋਏ ਕਰ ਰਿਹਾ। ਦਾ ਸਮਿਟ came at a very short notice, and that is one of the main reasons some particular agreements were not completed, said Roman Babushkin, deputy Russian ambassador to India, denying there was any delay in negotiation। ਉਹਨੇ ਕਿਹਾ ਜੀ ਨਹੀਂ ਉਹ ਕਿਉਂਕਿ ਬੜੇ ਸ਼ਾਰਟ ਨੋਟਿਸ ਤੇ ਮੀਟਿੰਗ ਹੋਈ ਇਸ ਲਈ ਉਹ ਸਾਈਨ ਨਹੀਂ ਹੋਈ, ਔਰ ਇਹ ਅਸੀਂ ਅਗਲੇ ਸਾਲ 'ਚ ਦੇਖਾਂਗੇ ਔਰ ਮੀਟਿੰਗਸ ਹੋਣਗੀਆਂ, ਔਰ ਇਹ ਸਾਰੀਆਂ ਜਿਹੜੀਆਂ ਨੇ ਸਾਡੀਆਂ ਟਾਈਜ਼ ਬਹੁਤ ਸਟਰੋਂਗ ਨੇ, ਨੌਨ ਅਲਾਈਨਡ ਹੈ। ਰਸ਼ੀਅਨ ਸਪੋਰਟ ਇੰਡੀਆ ਨੂੰ ਅਸੀਂ SOCO 'ਚ ਕਰਦੇ ਹਾਂ, ਅਫਗਾਨਿਸਤਾਨ ਦੇ ਮਾਮਲੇ 'ਚ ਵੀ ਅਸੀਂ ਇੰਡੀਆ ਨੂੰ ਜਿਹੜਾ ਉਹ ਵਾਕ ਕਰਵਾ ਰਹੇ ਹਾਂ ਅੱਗੇ, ਜਿਹੜੀ ਅਗੇਨ ਹੌਟ ਏਅਰ ਹੁੰਦੀ ਹੈ। ਪਰ ਇਸ ਗੱਲ ਨੇ ਮੇਰਾ ਇਹ ਖਦਸ਼ਾ ਜਿਹੜਾ ਅਸੀਂ ਸ਼ੁਰੂ ਦੇ ਵਿੱਚ ਇਹ ਸੀ ਕਿ ਇਸ ਗੱਲ ਦੀ ਪੋਸੀਬਿਲਿਟੀ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ, ਕਿਉਂਕਿ ਪੁਤਿਨ ਨੂੰ ਔਰ ਰਸ਼ੀਅਨ ਜਿਹੜੇ ਨੇ, ਔਰ ਪੁਤਿਨ ਖਾਸ ਤੌਰ ਤੇ ਬਹੁਤ ਬਦਲਾਖੋਰ ਕਿਸਮ ਦਾ ਆਦਮੀ ਹੈ। ਇਹਨਾਂ ਨੇ ਕ੍ਰੀਮੀਆ ਤੇ ਸੈਂਕਸ਼ਨ ਲਾਏ, ਉਹਨੇ 90,000 ਫੌਜ ਲਿਆ ਕੇ ਯੂਕਰੇਨ ਬਾਰਡਰ ਤੇ ਖੜੀ ਕਰ ਦਿੱਤੀ, ਔਰ ਕਿਉਂਕਿ ਬਿਪਨ ਰਾਵਤ ਮੇਨ ਡਿਸੀਜਨ ਮੇਕਰ ਚੋਂ ਹੈ ਇਸ ਵੇਲੇ, ਅਜੀਤ ਡੋਵਲ ਔਰ ਉਹਦੇ ਨਾਲ, ਔਰ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਪ੍ਰੈਜ਼ੀਡੈਂਟ ਨੂੰ ਸੱਦ ਕੇ ਬੇਇੱਜ਼ਤੀ ਕੀਤੀ ਦਿੱਲੀ 'ਚ, ਉਹਨੂੰ ਜਿਹੜਾ ਉਹ ਬੇਰੰਗ ਵਾਪਸ ਕਰ ਦਿੱਤਾ, ਅਸਲੀ ਡੀਲਸ ਤਾਂ ਕੀਤੀਆਂ ਹੀ ਨਹੀਂ ਹੈ, ਤੇ ਇਹਦਾ ਜਵਾਬ ਉਹਨਾਂ ਨੇ ਦਿੱਤਾ ਹੋ ਸਕਦਾ। ਪਰ ਕਿਉਂਕਿ ਕੋਈ ਇੰਪਾਰਸ਼ਲ ਇਨਕੁਆਰੀ ਨਹੀਂ ਆਣੀ, ਔਰ ਇਸ ਸਾਰੇ ਦਾ ਨਤੀਜਾ ਇਹੀ ਹੈ ਕਿ ਅਦਰ ਦੈਨ ਕਿ ਜਿਹੜੇ ਲੋਕ ਸਮਝਦੇ ਨੇ ਕਿ ਭਾਈ ਬਿਪਨ ਰਾਵਤ ਦਾ ਇਹ ਕੋਈ ਨਾ ਹਾਦਸਾ ਹੈ, ਨਾ ਕੋਈ ਧੁੰਦ ਸੀ, ਨਾ ਕੋਈ ਹੋਰ ਫੇਲਿਅਰ ਸੀ, ਇਹਦੇ ਪਿੱਛੇ ਸਾਜ਼ਿਸ਼ ਹੈ। ਔਰ ਇਸ ਸਾਰੇ ਤੋਂ ਬਾਅਦ ਮੈਂ ਸਮਝਦਾ ਵੀ ਚਾਈਨਾ ਜਾਂ ਅਮਰੀਕਾ ਵੱਲ ਪੁਆਇੰਟ ਆਊਟ ਕਰਨ ਤੋਂ ਜ਼ਿਆਦਾ रूस वाल उंगल जानी चाहिए। बिल्कुल डॉक्टर साहब थोड़ा बहुत बहुत शुक्रिया, तुसीं अपने विचार साडे दर्शकों नाल साझे कीते ने। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे समाप्त हुंदा है। तुसीं अपनी राय ते सुझाव सानूं भेजना भुल्लना साडे इस पते ते SOS@tv ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपना सुना गया तो देखदी रहो TV बुला दिओ फतेह। वाहिगुरू जी का खालसा वाहिगुरू जी की फतेह। रब राखा।